ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਸੁਣ ਰਹੇ ਹੋ ਤੁਸੀਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਤੇ ਸਾਂਝ ਪਾਉਣ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਆ ਮਿੰਟੂ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਖਬਰਾਂ ਦੇ ਵੱਲ ਵਧਾਂਗੇ। ਮਿੰਟੂ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ ਕਰਦੇ ਚੱਲਦੇ ਹਾਂ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜੇ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਜਾਣਕਾਰੀ ਲੈਣੀ ਹੋਵੇ, ਇੰਸ਼ੋਰੈਂਸ ਸੰਬੰਧੀ ਕੋਈ ਵੀ ਕੰਮ ਹੋਵੇ ਤਾਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ, ਜੇ ਟਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਦੇ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ। ਕ੍ਰਿਸ਼ਤ ਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀਐਨ ਲਿਊਬ ਐਂਡ ਟਰੱਕ ਵਾਸ਼, ਆਇਲ ਚੇਂਜ ਸੰਬੰਧੀ ਅਤੇ 에ਅਰ ਬ੍ਰੇਕਾਂ ਦਾ ਕਿਸੇ ਤਰ੍ਹਾਂ ਦਾ ਕੰਮ, ਨਵੇਂ ਪੁਰਾਣੇ ਟਾਇਰ ਜੇਕਰ ਖਰੀਦਣੇ ਹੋਣ ਤਾਂ ਸੈਂਟਾਨੇਲਾ 'ਚ ਲੋਕੇਸ਼ਨ ਹੈ, ਨੇਮਾ ਸਹੂਤਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਸੋ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਹੈ। ਜੇਕਰ ਤੁਸੀਂ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਸੰਪਰਕ। ਸੋ ਚੱਲਦੇ ਆ ਜੀ ਹੁਣ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੇ ਵੱਲ। ਸੋ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਪਾਈਏ ਚਾਨਣਾ ਤਾਂ ਐਕਸ਼ਨ ਤੋਂ ਬਾਅਦ ਹੁਣ ਸੜਕ ਸਿਆਸਤ ਤੋਂ ਲੈ ਕੇ ਸੱਥ ਤੱਕ ਸਭ ਹਰ ਜਗ੍ਹਾ ਘਮਾਸਾਨ ਮਚ ਗਿਆ ਜੀ। ਇਹ ਅੱਜ ਦੇਖ ਵੀ ਰਹੇ ਸੀ, ਲਗਾਤਾਰ ਕਿਸਾਨ ਤਾਂ ਸੜਕ ਤੇ ਨਜ਼ਰ ਆ ਰਹੇ ਨੇ, ਪਰ ਜਦੋਂ ਵਿਰੋਧੀ ਧਿਰ ਦੀ ਵਿਰੋਧਤਾ ਦੀ, ਉਹਨਾਂ ਦੀ ਭੂਮਿਕਾ ਦੀ ਗੱਲ ਕਰਦੇ ਆ, ਉਹ ਕਿਹੋ ਜਿਹਾ ਰਿਹਾ ਹੈ, ਉਸ ਤੇ ਪਾਇਓ ਜਰਾ ਚਾਨਣਾ। ਦੇਖੋ, ਵਿਰੋਧੀ ਧਿਰ ਦੀ ਭੂਮਿਕਾ ਠੀਕ ਹੈ। ਵਿਰੋਧੀ ਧਿਰ ਦੀ ਭੂਮਿਕਾ ਇਹੀ ਹੁੰਦਾ ਕਿ ਜਦੋਂ ਸੱਤਾ 'ਚ ਹੁੰਦੇ ਆ ਤਾਂ ਉਹ ਜਿਹੜੀ ਅੱਜ ਮਾਨ ਸਾਹਿਬ ਹੋਰੀ ਭੂਮਿਕਾ ਨਿਭਾ ਰਹੇ ਉਹ ਉਦੋਂ ਉਹ ਸੰਭਾਲ ਲੈਂਦੇ ਆ, ਤੇ ਜਦੋਂ ਇਹ ਵਿਰੋਧੀ ਧਿਰ 'ਚ ਹੁੰਦੇ ਆ ਹੋਣ ਵਾਲੀ ਭੂਮਿਕਾ ਇਹਨਾਂ ਦੇ ਕੋਲ ਆ ਜਾਂਦੀ ਆ। ਯਾਨੀ ਅਸੀਂ ਤੇ ਉਹ ਆਂਦੇ ਹੁੰਦੇ ਨੇ ਇੱਕ ਉਰਦੂ ਦੇ ਸ਼ੇਰ ਦੇ ਵਿੱਚ, ਉਹ ਕਹਿੰਦਾ ਕਿ ਇਹ ਬਾਜੂ हमने अजमाए हुए, ये बाजू हमने अजमाए हुए। तो ਅਸੀਂ ਤੇ ਇਹਨਾਂ ਨੂੰ ਤਿੰਨਾਂ ਚਾਰਾਂ ਸਰਕਾਰਾਂ ਨੂੰ ਕਵਰ ਕੀਤਾ ਜੀ। ਅੱਜ ਮਜੀਠੀਆ ਸਾਹਿਬ ਬੋਲ ਰਹੇ ਨੇ ਤੇ ਮਜੀਠੀਆ ਸਾਹਿਬ ਨੂੰ ਪੁੱਛੋ ਕਿ ਚਿੱਟੀ ਮੱਖੀ ਦਾ ਤਾਂਡਵ ਜਦੋਂ ਹੋਇਆ, ਮਾਲਵਾ ਤਬਾਹ ਹੋ ਗਿਆ, ਤੇ ਉਦੋਂ ਤੁਸੀਂ ਕਿੱਥੇ ਸੋ ਸਾਹਿਬ? ਕਿਹੜੀ ਬੁੱਕਲ 'ਚ ਸੁੱਤੇ ਸੋ? ਚੁਗਿਆਂ ਦਾ ਕਿਸਾਨ ਬਠਿੰਡੇ ਧਰਨੇ 'ਚ ਦਵਾਈ ਪੀ ਕੇ ਮਰ ਗਿਆ ਸੀ, ਸਪਰੇਅ ਪੀ ਕੇ। ਤੁਸੀਂ ਦੰਦ ਤੋਂ ਦੰਦ ਚੁੱਕਿਆ? ਤੁਸੀਂ ਤੇ ਉਹ ਲੋਕ ਹੋ ਜਿਨ੍ਹਾਂ ਨੇ 3 ਕਾਨੂੰਨਾਂ ਦੇ ਹੱਕ 'ਚ ਪਹਿਲਾਂ ਵੀਡੀਓ ਪਾਈਆਂ ਜੀ। ਮਤਲਬ ਕਿ ਇਹੀ ਚੀਜ਼ ਆ। ਉਹੀ ਹਾਲ ਕਾਂਗਰਸੀਆਂ ਦਾ। ਜਦੋਂ ਇਹ ਸੱਤਾ ਦੇ ਵਿੱਚ ਆਏ ਸੀਗੇ ਤੇ ਸਭ ਤੋਂ ਪਹਿਲਾਂ ਕਿਸਾਨਾਂ ਨੇ ਕੂਚ ਕੀਤਾ ਸੀਗਾ ਦਿੱਲੀ ਵੱਲ ਨੂੰ, ਤੇ ਚੀਮੇ ਮੰਡੀ 'ਚ ਸਟੌਜ ਦੇ ਨਾਲ ਹੀ ਹੈ ਚੀਮਾ ਮੰਡੀ। ਚੀਮਾ ਮੰਡੀ ਦੀ ਦਾਣਾ ਮੰਡੀ 'ਚ ਘੇਰ ਕੇ ਕਿਸਾਨਾਂ ਨੂੰ ਲਗਭਗ ਕਈ ਹਫ਼ਤੇ ਉੱਥੇ ਡੱਕੀ ਰੱਖਿਆ ਸੀ। ਅੱਜ ਕਾਂਗਰਸੀ ਵੀ ਪੱਟੀਆਂ ਫੜ ਕੇ ਤੇ ਉੱਥੇ ਪਾਰਲੀਮੈਂਟ ਦੇ ਅੱਗੇ ਖਲੋਤੇ ਸਨ, ਤੁਹਾਡੇ ਸਾਹਮਣੇ ਹੀ ਹੈ। ਤਾਂ ਮਤਲਬ ਕਿ ਇਹ ਸਾਰੇ ਜੇ ਆਪਾਂ ਪ੍ਰਕਰਨ ਨੂੰ ਲਈਏ, ਸਮੇਟ ਦਈਏ, ਇਸ ਨੂੰ ਆਪਾਂ ਲਾ ਕੇ ਗੱਲ ਕਰ ਲੈਂਦੇ ਆ ਕਿ ਦਿਨ ਭਰ ਦੀ ਅਪਡੇਸ਼ਨ ਤੇ ਵਿਰੋਧੀ ਧਿਰ ਦੀ ਭੂਮਿਕਾ। ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਹੈ ਉਹ ਠੀਕ ਆ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਪਣੀ ਫਾਰਮੈਲਿਟੀ ਪੂਰੀ ਕਰ ਦਿੱਤੀ, ਪਰ ਕਿਸਾਨੀ ਦੀ ਇੱਥੋਂ ਤੱਕ ਦੀ, ਪੰਜਾਬ ਦੀ ਇੱਥੋਂ ਤੱਕ ਦੀ ਜੋ ਦੁਰਦਸ਼ਾ ਹੈ, ਕੀ ਉਹਦੇ ਵਾਸਤੇ ਕੱਲਾ ਸੀਐਮ ਮਾਨ ਜ਼ਿੰਮੇਵਾਰ ਹੈ? ਜਾਂ ਜਿਹੜੇ ਅੱਜ ਮੌਜੂਦਾ ਹਾਲਾਤ ਦੇ ਵਿੱਚ ਸੰਕਟ ਜਾਂ ਜੋ ਦਿੱਕਤਾਂ ਨੇ, ਕੀ ਹੁਣ ਦੀ ਸਰਕਾਰ ਦੀਆਂ ਪੈਦਾਇਸ਼ ਨੇ? ਇਹਦਾ ਮਤਲਬ ਇਹ ਹੈ ਕਿ ਜੇ ਦਿੱਕਤਾਂ ਨੇ ਤੇ ਉਹ ਪੁਰਾਣੀਆਂ ਨੇ, ਤੇ ਪੁਰਾਣੀਆਂ ਦੇ ਵਿੱਚ ਹਿੱਸੇਦਾਰ ਤੇ ਤੁਸੀਂ ਵੀ ਹੋ, ਚਾਹੇ ਉਹਨਾਂ ਨੂੰ ਪੈਦਾ ਕਰਨ ਵਾਸਤੇ ਤੇ ਚਾਹੇ ਉਹਨਾਂ ਦੇ ਹੱਲ ਨਾ ਕਰਨ ਵਾਸਤੇ। ਤੇ ਦੂਜੀ ਗੱਲ ਦੇਖੋ, ਠੀਕ ਆ, ਇਹ ਵਿਰੋਧੀ ਧਿਰ ਦੀ ਭੂਮਿਕਾ ਹੋਈ ਜਾਂ ਜਿਵੇਂ ਆਪਾਂ ਦੇਖ ਰਹੇ ਹਾਂ ਸਭ ਕੁਝ ਹੋਇਆ, ਪਰੰਤੂ ਅੱਜ ਜਿਹੜੀ ਗੱਲ ਤੁਸੀਂ ਸੜਕਾਂ ਦੀ ਕੀਤੀ ਆ, ਇਹ ਫਿਰ ਉਹੀ ਰਣਨੀਤਿਕ ਪੈਂਤੜਾ ਕਿ ਭੱਜੋ ਸੜਕਾਂ ਵੱਲ। ਸਭ ਦੇਖੋ, ਆਹੀ ਗੱਲ ਵਾਰ-ਵਾਰ ਕਹਿੰਦੇ ਆ। ਮੇਰੇ ਨਾਲ ਅਸਹਿਮਤੀ ਵੀ ਰਹੀ ਆ ਪਹਿਲਾਂ ਕੁਝ ਵਿਅਕਤੀਆਂ ਦੀ
ਜੀ ਆਡੀਅנס ਦੇ ਵਿੱਚੋਂ ਵੀ ਹੋ ਸਕਦਾ ਸਹਿਮਤੀ ਹੋਵੇ ਸ਼ੁਰੂਆਤ ਦੇ ਵਿੱਚ। ਆਹੀ ਚੀਜ਼ ਮੈਂ ਕਹਿੰਦਾ ਸੀਗਾ, ਕਿਉਂਕਿ ਦੇਖੋ ਮੇਰੇ ਕੋਲ ਇੱਕ ਇਹ ਆਰਟ ਨਹੀਂ ਹੈ ਕਿ ਮਤਲਬ ਕਿ ਮੈਂ ਕਹੀ ਜਾਵਾਂ ਕਿ ਬਈ ਜਿੱਧਰ ਹੁਣ 10 ਬੰਦੇ ਖੁਸ਼ ਹੁੰਦੇ ਆ ਕਿ ਮੈਂ ਉਹਨਾਂ ਦੀ ਖੁਸ਼ਾਮਦ ਵਾਸਤੇ ਕਹੀ ਜਾਵਾਂ। ਜੀ ਇਹ ਸਾਡੇ ਵਿੱਚ ਹੈਗੇ ਨੇ, ਮਾਫ ਕਰਨਾ, ਸਾਡੇ ਭਾਈਚਾਰੇ ਚ ਵੀ ਆ ਜਾਂ ਸਾਡੇ ਪੇਸ਼ੇ ਚ ਵੀ ਆ। ਉਹ ਮਤਲਬ ਕਿ ਕਿਸਾਨ ਕਹਿਣਗੇ, ਠੀਕ ਹੈ, ਕਿਸਾਨ ਦੀਆਂ ਦੁਸ਼ਵਾਰੀਆਂ ਨੇ, ਪਰ ਕਿਸਾਨ ਆਗੂਆਂ ਤੇ ਸਵਾਲ ਚੁੱਕਣ ਦੀ ਉਹਨਾਂ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂਕਿ ਚੁੱਕਦੇ ਨੇ ਤੇ ਟਰੋਲਰ ਉਹਨਾਂ ਨੂੰ ਖਾ ਜਾਂਦੇ ਆ। ਕਿਉਂਕਿ ਅਸੀਂ ਆਦੀ ਆ ਇਹਨਾਂ ਚੀਜ਼ਾਂ ਦੇ। ਅੱਜ ਦੇ ਦੌਰ 'ਚ ਵੀ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਗੱਲਾਂ ਇਧਰਲੇ ਪੱਖ ਤੋਂ ਹੋਣੀਆਂ ਚਾਹੀਦੀਆਂ ਨੇ, ਉਹ ਦੇਖੋ ਕਿ ਫਿਰ ਤੁਸੀਂ ਰਣਨੀਤਿਕ ਪੈਂਤੜਾ ਉਹੀ ਮਲ ਰਹੇ ਕਿ ਜਿੱਥੋਂ ਲੋਕ ਤੁਹਾਡੇ ਤੋਂ ਦੂਰ ਹੋਏ ਕਿ ਭੱਜ ਕੇ ਸੜਕਾਂ ਨੂੰ ਆ ਗਏ। ਤੁਹਾਡਾ ਹੱਕ ਬਣਦਾ ਸੀ ਕਿ ਤੁਸੀਂ ਲੋਕਾਂ 'ਚ ਜਾਂਦੇ, ਵਪਾਰੀਆਂ ਕੋਲ ਜਾਂਦੇ, ਕਿਉਂਕਿ ਮੁੱਦਾ ਬਣ ਗਿਆ ਕਿਸਾਨ ਵਰਸੇਜ ਵਪਾਰੀ। ਸਭ ਵਪਾਰੀ ਨੂੰ ਉਹਨਾਂ ਨੇ ਤੁਹਾਡੇ ਸਾਹਮਣੇ ਲਿਆ ਕੇ ਠੱਲ ਦਿੱਤਾ। ਜੇ ਹਾਲੇ ਵੀ ਮੀਡੀਆ ਵਾਲੇ ਇਹ ਗੱਲ ਨਹੀਂ ਸਮਝ ਪਾ ਰਹੇ, ਕਿਸਾਨ ਆਗੂ ਨਹੀਂ ਸਮਝ ਪਾ ਰਹੇ, ਤਾਂ ਫਿਰ ਰੱਬ ਰਾਖਾ ਹੈ ਜੀ। ਇਹ ਤੇ ਰੱਬ ਹੀ ਰਾਖਾ ਹੈ। ਮਤਲਬ ਕਿ ਗੱਲ ਖੁੱਲੇ ਰੂਪ ਦੇ ਵਿੱਚ ਸਾਹਮਣੇ ਆ ਕਿ ਸਭ ਕੁਝ ਪੋਲਰਾਈਜ਼ਡ ਕਰਨ ਵਾਸਤੇ ਇਹ ਵਿਉਂਤਬੰਦੀ ਘੜੀ ਗਈ ਆ। ਇਹ ਕੋਈ ਸਧਾਰਨ ਨਹੀਂ ਹੈ, ਇਹ ਕੋਈ ਹਵਾ 'ਚ ਤੈਰਦਾ ਸੱਚ ਨਹੀਂ ਹੈ, ਇਹ ਪਰਦੇ ਦੇ ਪਿੱਛੇ ਗੋਂਦ ਗੁੰਦੀ ਗਈ ਆ। ਤਾਂ ਮਤਲਬ ਕਿ ਜੇ ਪੈਂਤੜਾ ਤੁਸੀਂ ਇਹ ਅਖਤਿਆਰ ਕਰਨ ਦੀ ਥਾਂ ਤੇ ਕਿ ਜਾ ਕੇ ਭੱਜ ਕੇ ਸੜਕਾਂ ਮੱਲੋ, ਤੇ ਉਹਨਾਂ ਨੇ ਫਿਰ ਤੁਹਾਨੂੰ ਸੜਕਾਂ ਤੋਂ ਖਦੇੜ ਦਿੱਤਾ। 5 ਥਾਵਾਂ ਤੇ ਅੱਜ ਟਕਰਾਅ ਹੋਇਆ। ਕੋਈ ਵੱਡੀ ਮੇਜਰ ਬਲੌਕੇਜ ਤਾਂ ਕਿਤੇ ਦੇਖੀ ਨਹੀਂ ਹਾਈਵੇ ਤੇ, ਕਿਉਂਕਿ ਸਾਰੀ ਪੁਲਿਸ ਤਾਂ ਉਹਨਾਂ ਨੇ ਉਤਾਰੀ ਹੋਈ ਹੈ ਪੰਜਾਬ ਦੀ। ਠੀਕ ਹੈ ਨਾ ਜੀ। ਤੋਂ ਮਤਲਬ ਕਿ ਪੈਂਤੜਾ ਫੇਰ ਉਹੀ ਉਖੜਵਾ, ਤੇ ਨਾ ਹੀ ਉਹਨਾਂ ਨੇ ਸੜਕਾਂ ਘੇਰ ਦਿੱਤੀਆਂ। ਮਨਦੀਪ ਸਿੱਧੂ ਨੇ ਅੱਜ ਜਿਹੜਾ ਕੁਝ ਲੋਕ ਮਨਦੀਪ ਸਿੱਧੂ ਨੂੰ ਠੀਕ ਆ, ਉਹਨਾਂ 'ਚ ਕਾਬਲੀਅਤ ਵੀ ਆ, ਕੁਝ ਮਾਮਲਿਆਂ 'ਚ ਉਹਨਾਂ ਨੇ ਬਹੁਤ ਵਧੀਆ ਕੰਮ ਵੀ ਕੀਤਾ। ਕੁਝ ਲੋਕ ਉਹਨਾਂ ਨੂੰ ਸੁਪਰ ਕੌਪ ਕਹਿੰਦੇ ਨੇ ਜੀ, ਪਰ ਅੱਜ ਉਹਨਾਂ ਨੇ ਸਿੱਧੀ ਚੇਤਾਵਨੀ ਦਿੱਤੀ ਕਿ ਕਿਸਾਨ ਜੇ ਫਿਰ ਧਰਨਾ ਲਾਉਣਗੇ ਤੇ ਅਸੀਂ ਕਿਹੜਾ ਕਿਤੇ ਚੱਲੇ ਆ, ਅਸੀਂ ਕਿਹੜਾ ਰਿਟਾਇਰ ਹੋ ਚੱਲੇ ਆ, ਆਜੋ। ਤੇ ਇੱਥੋਂ ਤੱਕ ਕਿਹਾ ਕਿ ਸਮਾਨ ਜਿਹੜਾ ਬਚਦਾ ਹੈ ਨਾ, ਉਹ ਜੇ ਚੁੱਕਣਾ ਹੈ ਤੇ ਪਹਿਲਾਂ ਗਵਾਹ ਤੇ ਸਬੂਤ ਲੈ ਕੇ ਆਓ। ਤੁਹਾਨੂੰ ਸਮਾਨ ਵੀ ਨਹੀਂ ਚੁੱਕਣ ਦੇਣਾ। ਸਾਰਾ ਸਮਾਨ ਵੀ ਉੱਥੇ ਫਿਤਾ ਕਰ ਦਿੱਤਾ, ਟੈਂਟਾਂ ਤੋਂ ਲੈ ਕੇ ਏਸੀ ਤੱਕ ਤੇ ਸਿਲੰਡਰ ਤੱਕ ਚੁੱਕ ਦਿੱਤੇ ਗਏ। ਇੱਥੋਂ ਤੱਕ ਕਿ ਮੈਨੂੰ ਅੱਜ ਖਨੌਰੀ ਤੋਂ ਟੈਲੀਫੋਨ ਆਇਆ, ਉਹਨਾਂ ਆਖਿਆ ਕਿ ਝੁੱਗੀਆਂ ਝੋਪੜੀਆਂ ਵਾਲਿਆਂ ਨੂੰ ਕਿਹਾ ਗਿਆ ਕਿ ਜੋ ਸਮਾਨ ਚੁੱਕੀ ਤਾਂ ਚੁੱਕ ਕੇ ਸਾਫ਼ ਕਰ ਦਿਓ, ਤੁਸੀਂ ਕਰਦੇ ਕੀ ਜੇ ਜੀ। ਤਾਂ ਖੁੱਲੇ ਰੂਪ ਦੇ ਵਿੱਚ ਤੁਹਾਨੂੰ ਪੁਲਿਸ ਚੈਲੰਜ ਕਰ ਰਹੀ ਆ, ਤਾਂ ਉਹਦੇ ਪ੍ਰਤੀ ਲੋਕਾਂ 'ਚ ਫਿਰ ਵੀ ਕੋਈ ਕਣਕੰਡਾ ਨਹੀਂ ਪੈਦਾ ਹੋ ਰਿਹਾ। ਉਹਦਾ ਕਾਰਨ ਹੈ ਕਿ ਤੁਹਾਡੇ ਪੈਂਤੜੇ ਤੋਂ ਕਿਤੇ ਨਾ ਕਿਤੇ ਸਮੱਸਿਆ ਸੀ। ਤੁਸੀਂ ਲੋਕਾਂ 'ਚ ਜਾਂਦੇ, ਲਾਮਬੰਦੀ ਕਰਦੇ, ਪਹਿਲਾਂ ਛੋਟੇ ਨੁੱਕੜ ਇਕੱਠ ਹੁੰਦੇ, ਫਿਰ ਤੋਂ ਦੁਬਾਰਾ ਸਰ ਜਿਹੜਾ ਦਿੱਲੀ ਵਾਲਾ ਅੰਦੋਲਨ ਸੀ ਉਹ ਰਾਤੋਂ ਰਾਤ ਨਹੀਂ ਸੀ ਖੜਾ ਹੋ ਗਿਆ। ਸ਼ਾਇਦ ਉਸ ਦੀ ਪਿੱਠ ਭੂਮੀ ਬਹੁਤੇ ਲੋਕਾਂ ਨੂੰ ਯਾਦ ਨਹੀਂ ਹੋਏਗੀ। ਕੋਵਿਡ ਕਾਲ ਦੇ ਵਿੱਚ ਪੰਚਾਇਤ ਘਰਾਂ 'ਚ ਜਾ ਕੇ 4 ਬੰਦੇ 6 ਬੰਦੇ ਇਕੱਠੇ ਹੁੰਦੇ ਸਨ ਪਿੰਡਾਂ 'ਚ ਜੀ। ਉਹ ਜੂਨ ਦੀ ਗੱਲ ਹੈ, ਜਦੋਂ ਲੋਕਡਾਊਨ ਵਗੈਰਾ ਚੱਲ ਰਹੇ ਸਨ। ਠੀਕ ਹੈ ਜੀ। ਤਾਂ 5 ਬੰਦੇ 7 ਬੰਦੇ ਗੁਰੂ ਘਰਾਂ 'ਚ ਇਕੱਠੇ ਹੁੰਦੇ ਸੀ, ਜਾ ਕੇ ਜਾਗਰਤ ਕਰਦੇ ਸੀ, ਲਾਮਬੰਦ ਕਰਦੇ ਸੀ। ਉੱਥੋਂ ਇਹ ਮੁੱਢ ਵੱਜਾ। ਤੁਸੀਂ ਉਸ ਚੀਜ਼ ਨੂੰ ਭੁੱਲ ਕੇ ਤੁਸੀਂ ਤੇ ਬਣੇ ਮੁੱਛਾਂ ਨੂੰ ਵੱਟ ਦੇ ਕੇ ਕਿ ਸਾਡੇ ਤੋਂ ਉੱਤੇ ਕੋਈ ਹੈ ਹੀ ਨਹੀਂ ਹੈ, ਜੋ ਅਸੀਂ ਕਹਿ ਰਹੇ ਹਾਂ ਬਸ ਠੀਕ ਹੈ, ਸਭੋ ਸੱਚ ਹੈ। ਤਾਂ ਫਿਰ ਮਤਲਬ ਕਿ ਅੱਜ ਏਦਾਂ ਮੈਨੂੰ ਲੱਗਿਆ ਕਿ ਜਿਵੇਂ ਲੀਡਰਲੈਸ ਹੋ ਗਏ ਆ ਕਿਸਾਨ। ਉਹਨਾਂ ਦੀ ਵੱਡੀ ਲੀਡਰਸ਼ਿਪ ਜਿਹੜੀ ਹੈ ਉਹ ਬਿਲਕੁਲ ਕੁਝ ਡਿਟੇਨ ਕਰ ਲਈ ਗਈ, ਮਤਲਬ ਕਿ ਏਦਾਂ ਲੱਗਦਾ ਸੀ ਕਿ ਜਿਵੇਂ ਤਰਪਕ ਗਈ ਆ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਕਰੀਏ ਕੀ ਨਾ ਕਰੀਏ। ਤਾਂ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਦੁਬਾਰਾ ਤੋਂ ਲਾਮਬੰਦੀ ਕਰੋ, ਲੋਕਾਂ ਨੂੰ ਨਾਲ ਜੋੜੋ, ਵਪਾਰੀ ਵਰਗ ਨੂੰ ਵੀ ਸਮਝਾਓ ਕਿ ਇਦਾਂ ਕਰਿਆ ਬਈ ਸਰਨਾ ਨਹੀਂ ਹੈ। ਕੱਲ ਨੂੰ ਇਹ ਇੰਡਸਟਰੀ ਜਿਹੜੀ ਹੈ ਸ਼ੈਲਰ ਦੀ ਤੋੜ ਦੇਣਗੇ, ਆਪਣਾ ਮਾਰਕੀਟ ਢਾਂਚਾ ਤੋੜ ਦੇਣਗੇ, ਆਪਣੀ ਭਾਈਚਾਰਕ ਸਾਂਝ ਤੋੜ ਦੇਣਗੇ। ਆਪਾਂ ਨੂੰ ਜ਼ਰੂਰਤ ਆ, ਕਿਉਂਕਿ ਦੇਖੋ ਫਿਰ ਗੱਲ ਪੈਂਤੜੇ ਤੇ ਆ ਜਾਏਗੀ। ਤੁਸੀਂ 1 ਸਾਲ ਵਪਾਰੀ ਵਰਗ ਨੂੰ ਪ੍ਰਭਾਵਿਤ ਕਰੀ ਰੱਖਿਆ, ਠੀਕ ਹੈ ਨਾ ਜੀ। 1 ਸਾਲ ਉਹਨਾਂ ਦੀ ਲਾਗਤ ਵੱਧਦੀ ਹੈ। ਜਦੋਂ ਵੀ ਉਹਨਾਂ ਦਾ ਮਾਲ ਦਾ ਜਿਹੜਾ ਰੂਟ ਤੁਸੀਂ ਪ੍ਰਭਾਵਿਤ ਕਰੋਗੇ, ਕੀ ਇਹ ਸੱਚ ਨਹੀਂ ਹੈ ਗੁਰਪ੍ਰੀਤ ਜੀ? ਦਿਲ ਤੇ ਹੱਥ ਰੱਖ ਕੇ ਕਹੋ,
ਜੇ ਤੇ मतलब कि एक तरफी गल करनी है फिर तो मैं भी ਜੀ तो हाँ जा भर देना कि जिन्हां दे कारोबार प्रभावित हुंदे आ कि देखो वो 1 साल प्रभावित होए हुण उन्हां दा आ गया मौका हुण उन्हां दा मौका आ गया लुधियाने दे विच फिर उन्हां ने ਜੀ आख्या कि हाँ भाई हुण मौका है ਤਾਂ ਉਹਨਾਂ ਨੂੰ ਸਮਝਾਉਣ ਦਾ ਯਤਨ ਸੀਗਾ ਕਿ ਨਹੀਂ ਕਿ ਪੈਂਤੜਾ ਸਾਡਾ ਵੀਰੇ ਗਲਤ ਹੋ ਗਿਆ ਕਿ ਅਸੀਂ ਸਾਲ ਸਵਾ ਸਾਲ ਅਸੀਂ ਤਾਂ ਹੋ ਸਕਦਾ ਸੀ ਅਨੰਤ ਕਾਲ ਤੱਕ ਉੱਥੇ ਬੈਠਦੇ ਤਾਂ ਮਤਲਬ ਕਿ ਪੈਂਤੜਾ ਪਹਿਲੀ ਗੱਲ ਇਹ ਆ ਕਿ ਫਿਰ ਅੱਜ ਮੈਨੂੰ ਉਖੜਵਾ ਪੈਂਤੜਾ ਨਜ਼ਰ ਆਇਆ ਕਿ ਤੁਸੀਂ ਲੋਕਾਂ ਨੂੰ ਜੋੜੋ ਸਮਝਾਓ ਕਿ ਭਾਈ ਆਪਾਂ ਬਿਲਕੁਲ ਲੁੱਟੇ ਪੁੱਟੇ ਜਾਵਾਂਗੇ ਪੰਜਾਬ ਦੇ ਵਿੱਚ ਜੇ ਕੋਈ ਪ੍ਰੈਸ਼ਰ ਗਰੁੱਪ ਹੈ ਫਿਲਹਾਲ ਤਾਂ ਉਹ ਵਿਰੋਧੀ ਧਿਰ ਨਹੀਂ ਹੈ ਵਿਰੋਧੀ ਧਿਰ ਸਿਰਫ ਐਕਸ ਖੇਡ ਸਕਦੀ ਹੈ ਵਿਰੋਧੀ ਧਿਰ ਸਿਰਫ ਪੋਸਟ ਖੇਡ ਸਕਦੀ ਹੈ ਤਾਂ ਮਤਲਬ ਕਿ ਪ੍ਰੈਸ਼ਰ ਗਰੁੱਪ ਜੇ ਹੈ ਤਾਂ ਉਹ ਕਿਸਾਨੀ ਸੰਗਠਨ ਹੀ ਹੈਗੇ ਆ ਇਹਦੇ ਚ ਕੋਈ ਸ਼ੱਕ ਨਹੀਂ ਤਾਂ ਬਈ ਆਪਾਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਪਊਗਾ ਤਾਂ ਜੋ ਮਾਂਝੀ ਦੇ ਵਿੱਚ ਬੀਤੇ ਦੇ ਵਿੱਚ ਗੱਲਾਂ ਹੋਈਆਂ ਸਾਨੂੰ ਭੁੱਲਣੀਆਂ ਵਿਸਾਰਨੀਆਂ ਪੈਣਗੀਆਂ ਅਸੀਂ ਨਵੇਂ ਸਿਰੇ ਤੋਂ ਤਿਆਰੀ ਕਰੀਏ ਤਾਂ ਜਾ ਕੇ ਕਿਤੇ ਕੰਮ ਸੂਤ ਆਉਣਾ ਸੀ ਫੇਰ ਸੜਕਾਂ ਨੂੰ ਭੱਜੇ ਸੜਕਾਂ ਤੋਂ ਉਹਨਾਂ ਨੇ ਰੋਕ ਦਿੱਤੇ ਹੁਣ ਇੱਥੋਂ ਤੱਕ ਆ ਕਿ ਮੈਂ ਅੱਜ ਮੇਰੇ ਕੋਲ ਆਏ ਨੇ ਜੀ ਮੈਂ ਤੁਹਾਨੂੰ ਕੀ ਦੱਸਾਂ ਜਿੱਥੇ ਸਾਡਾ ਟਿਕਾਣਾ ਨੈਸ਼ਨਲ ਹਾਈਵੇ ਤੇ ਆ ਜੀ ਸਿੱਧੂਪੁਰ ਜਥੇਬੰਦੀ ਦੇ ਇੱਕ ਬਲਾਕ ਦੇ ਪ੍ਰਧਾਨ ਬਜ਼ੁਰਗ ਆਗੂ ਤੇ ਨੌਜਵਾਨ ਜੀ ਉੱਥੋਂ ਇਹੋ ਜਿਹੀਆਂ ਡਾਂਗਾਂ ਖਾ ਕੇ ਆਏ ਉਹਨਾਂ ਦੇ ਇਦਾਂ ਲੱਗਦਾ ਜਿਵੇਂ ਕਿਰਪਾਨਾਂ ਮਾਰੀਆਂ ਕਿਸੇ ਨੇ ਮੇਰੇ ਕੋਲ ਆਏ ਨੇ ਮੇਰਾ ਦੋਸਤ ਸੀਗਾ ਉਹਨਾਂ ਚੋਂ ਇੱਕ ਪੁਰਾਣਾ ਤੇ ਉਹਨਾਂ ਨੇ ਆ ਕੇ ਮੇਰੇ ਕੋਲ ਜਿਹੜੀ ਗੱਲ ਕਹੀ ਆ ਪ੍ਰਤੱਖਦਰਸ਼ੀ ਵੀ ਉਸ ਟਾਈਮ ਹਾਜ਼ਰ ਸੀ ਮੇਰੇ ਕੋਲ ਬੈਠਾ ਇੱਕ ਉਹਨਾਂ ਨੇ ਕਿਹਾ ਜੋ ਤੂੰ ਗੱਲ ਕਹੀ ਤੇ ਉਹ ਇੱਕ ਗੱਲ ਸੱਚੀ ਹੋਈ ਮਿੰਟੂ ਪਹਿਲਾਂ ਤੂੰ ਕੌੜਾ ਲੱਗਦਾ ਸੀ ਸਾਨੂੰ ਜਦੋਂ ਤੂੰ ਕਹਿਣਾ ਸ਼ੁਰੂ ਕੀਤਾ ਅਸੀਂ ਮਤਲਬ ਕਿ ਅੱਜ ਉਹਨਾਂ ਚੀਜ਼ਾਂ ਨੂੰ ਦੇਖ ਰਹੇ ਹਾਂ ਕਿ ਕਿਤੇ ਨਾ ਕਿਤੇ ਲੋਕ ਜੇ ਸਾਥੋਂ ਦੂਰ ਹੋਏ ਆ ਤਾਂ ਸਾਡਾ ਪੈਂਤੜਾ ਸ਼ਾਇਦ ਲੀਡਰਾਂ ਦਾ ਕਿਤੇ ਨਾ ਕਿਤੇ ਗਲਤ ਗਿਆ ਸਰ ਗੱਲ ਅੱਜ ਮੇਰੇ ਕੋਲ ਆ ਕੇ ਇਹਨਾਂ ਦੇ ਅਹੁਦੇਦਾਰ ਬਣ ਕੇ ਗਏ ਨੇ ਸੋ ਮੇਰੇ ਕਹਿਣ ਦਾ ਮਤਲਬ ਦੁੱਖ ਹੈ ਜਿਸ ਤਰ੍ਹਾਂ ਦਮਨ ਚੱਕਰ ਚਲਾਇਆ ਗਿਆ ਮੈਂ ਮਾਨ ਸਰਕਾਰ ਦੀ ਨਖੇਦੀ ਕਰਦਾ ਕਿਉਂਕਿ ਉਹਨਾਂ ਨੇ ਕਿਸੇ ਵਕਤ ਧਰਨਿਆਂ ਨੂੰ ਸਪਾਂਸਰ ਕੀਤਾ ਔਰ ਇਹਦੇ ਗਵਾਹ ਆਪਣੀ ਟੀਮ ਦੇ ਮੈਂਬਰ ਜਿਹੜੇ ਆ ਪ੍ਰਵੀਨ ਸ਼ਰਮਾ ਜੀ ਆ ਲਓ ਮੈਂ ਤੁਹਾਨੂੰ ਨਾਂ ਲੈ ਕੇ ਦੱਸਦਾ ਉਹ ਮੇਰੇ ਨਾਲ ਗਏ ਸਨ ਦਿੱਲੀ ਤੇ ਜਿਸ ਵਕਤ ਦਿੱਲੀ ਦੇ ਧਰਨੇ ਦੇ ਵਿੱਚ ਰਾਘਵ ਚੱਡਾ ਉੱਥੇ ਗਦੇਲੇ ਪੈ ਵਿਛਾਉਂਦਾ ਸੀ ਇਹਨਾਂ ਨੂੰ ਨਹੀਂ ਸੀ ਪਤਾ ਇਹ ਕੌਣ ਆ ਤੇ ਮੈਂ ਉਂਗਲ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨੇਤਾ ਮੁੰਡੂ ਜਿਹਾ ਉਦੋਂ ਕੋਈ ਜਾਣਦਾ ਨਹੀਂ ਸੀਗਾ ਇਹਨੂੰ ਬਹੁਤਾ ਠੀਕ ਹੈ ਨਾ ਜੀ ਇਹ ਗਦੇਲੇ ਵਿਛਾਰਿਆ ਸੀ ਤੇ ਅਸੀਂ ਜਦੋਂ ਗੱਲਬਾਤ ਸੁਣ ਰਹੇ ਸੀਗੇ ਇਹਨਾਂ ਦਾ ਐਨਜੀਓ ਕੇ ਪਤਾ ਨਹੀਂ ਕੋਈ ਗਰੁੱਪ ਸੀਗਾ ਉੱਥੇ ਆਇਆ ਹੋਇਆ ਸੀਗਾ ਕਿ ਅਸੀਂ ਮਤਲਬ ਕਿ ਮੋਬਾਈਲ ਟਾਇਲਟ ਦਾ ਵੀ ਅਰੇਂਜਮੈਂਟ ਕਰ ਰਹੇ ਜੀ ਅਸੀਂ ਸਾਰੀਆਂ ਸਹੂਲਤਾਂ ਦੇਵਾਂਗੇ ਤੇ ਇਹਦਾ ਮਤਲਬ ਕਿ ਤੁਸੀਂ ਸਪਾਂਸਰ ਕਰ ਰਹੇ ਸੀ ਨਾ ਉਸ ਵਾਲੇ ਧਰਨੇ ਨੂੰ ਅੱਜ ਤੁਸੀਂ ਕਹਿ ਰਹੇ ਹੋ ਇਲੀਗਲ ਹੈ ਤਾਂ ਫਿਰ ਜਿਹੜਾ ਦਿੱਲੀ ਵਾਲਾ ਸੀਗਾ ਉਹ ਕਿੱਦਾਂ ਲੀਗਲ ਹੋ ਗਿਆ ਬਈ ਤਾਂ ਇਹਦਾ ਮਤਲਬ ਇਹ ਹੈ ਕਿ ਅੱਜ ਦੇ ਦੌਰ ਦੇ ਵਿੱਚ ਤੁਸੀਂ ਦੋਗਲੇ ਹੋ ਚੁੱਕੇ ਹੋ ਤੁਸੀਂ ਧਰਨਿਆਂ 'ਚ ਪਹਿਲਾਂ ਜਾ ਕੇ ਬੈਠੇ ਫਿਰ ਅੱਜ ਜਿਹਨੂੰ ਇਲੀਗਲ ਕਹਿੰਦੇ ਹੋ ਉਹ ਤੁਹਾਨੂੰ ਪਹਿਲਾਂ ਲੀਗਲਾਈਜ਼ ਲੱਗਦਾ ਰਿਹਾ ਫਿਰ ਅੱਜ ਦੀ ਤਰੀਕ ਦੇ ਵਿੱਚ ਹੁਣ ਤੁਹਾਨੂੰ ਵਿਕਾਸ ਦੇ ਵਿੱਚ ਅੜਿੱਕਾ ਨਜ਼ਰ ਆ ਰਿਹਾ ਤੇ ਜਦੋਂ ਲੋਕ ਤੁਹਾਨੂੰ ਸਵਾਲ ਕਰਦੇ ਸਨ ਕਿ ਭਾਈ ਇਹ ਗੱਲਬਾਤ ਦਾ ਹੱਲ ਕੱਢ ਕੇ ਗਾਂ ਨੂੰ ਤੋਰੋ ਤੁਸੀਂ ਕਿਉਂ ਅੜਿੱਕਾ ਡਾਇਆ ਸੋ ਕਹਿਣ ਦਾ ਮਤਲਬ ਇਹ ਆ ਕਿ ਗੁਰਪ੍ਰੀਤ ਜੀ ਕਹਿਣ ਨੂੰ ਬਹੁਤ ਕੁਛ ਆ ਅਸੀਂ ਸਾਰੇ ਪੱਖ ਨਹੀਂ ਸੁਣਦੇ ਸਾਡੇ 'ਚ ਦਿੱਕਤ ਹੀ ਇਹ ਆ ਅਸੀਂ ਸਿਰਫ ਤੇ ਸਿਰਫ ਕੋਈ ਕਿਸਾਨ ਵੱਲ ਖਲੋ ਜਾਂਦਾ ਕੋਈ ਕਾਰੋਬਾਰੀ ਵੱਲ ਖਲੋ ਜਾਂਦਾ ਕੋਈ ਭਾਰਤੀ ਜਨਤਾ ਪਾਰਟੀ ਵੱਲ ਖਲੋ ਜਾਂਦਾ ਕੋਈ ਝਾੜੂ ਵੱਲ ਖਲੋ ਜਾਂਦਾ ਸਾਨੂੰ ਸਮੁੱਚਤਾ ਦੀ ਗੱਲ ਕਰਨੀ ਪਊਗੀ ਇਹ ਬਹੁਤ ਵੱਡੀ ਗੱਲ ਆ ਇਹ ਜਿਹੜੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਸੀਗਾ ਕਿ ਕਿਸਾਨਾਂ ਦਾ ਜਿਹੜਾ ਪ੍ਰੈਸ਼ਰ ਖਤਮ ਹੋ ਜਾਣ ਦਾ ਮਤਲਬ ਇਹ ਆ ਕਿ ਜਦੋਂ ਕੋਈ ਫਾਈਨਲ ਸਾਲਟ ਹੋਏਗਾ ਤਾਂ ਸਾਡੇ ਕੋਲ ਸ਼ਾਇਦ ਸ਼ੀਲਡ ਹੀ ਨਹੀਂ ਬਚੇਗੀ ਸਾਡੇ ਕੋਲ ਰੋਕਣ ਵਾਸਤੇ ਕੋਈ ਢਾਲ ਹੀ ਨਹੀਂ ਬਚੇਗੀ ਤੋਂ ਐਸਾ ਲੱਗ ਰਿਹਾ ਤਾਂ ਖੈਰ ਇਹ ਹੁਣ ਜਿਹੜੇ ਸੰਧਵਾ ਵਰਗੇ ਆ ਜਿਹੜੇ ਇਹ ਸਾਰੇ ਉਹ ਤੇ ਡਿਫੈਂਡ ਕਰ ਰਹੇ ਨੇ ਸਰਕਾਰ ਨੂੰ ਕਿ ਸਰਕਾਰ ਨੇ ਸਹੀ ਕੀਤਾ ਸਰਕਾਰ ਨੇ ਬਹੁਤ ਅੱਛਾ ਕੀਤਾ ਪਰ ਮੇਰੀ ਚਾਚੇ ਇਹ ਕਹਾਣੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਥੋਂ ਸ਼ੁਰੂ ਵੀ ਹੁੰਦੀ ਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਅੱਜ ਇੱਕ ਵੱਡਾ ਇਕੱਠ ਕੀਤਾ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿਹੜੀ ਪੰਧੇਰ ਹੋਰਾਂ ਦੀ ਪੰਨੂ ਹੋਰਾਂ ਦੀ ਉਹਨਾਂ ਵੱਲੋਂ ਫਿਰ ਜੇ ਤੁਸੀਂ ਵੇਖੋਗੇ ਤਾਂ 3 ਕਿਲੋਮੀਟਰ ਦਾ ਏਰੀਆ ਜਿਹੜਾ ਸ਼ੰਭੂ ਬਾਰਡਰ ਦਾ ਹਾਲ ਫਿਲਹਾਲ ਸੀਲ ਹੈ ਲਗਭਗ ਇੱਕ ਪਾਸੇ ਸ਼ਾਇਦ ਲੇਨ ਖੋਲ ਦਿੱਤੀ ਸੀ ਉਸ ਤੋਂ ਬਾਅਦ ਫਿਰ ਹੁਣ ਉਹ ਸਾਰਾ ਹਾਈਵੇ ਚਲਾ ਦਿੱਤਾ ਹੈ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਬਠਿੰਡਾ ਦੇ ਵਿੱਚ ਹਿਰਾਸਤ 'ਚ ਕਿਸਾਨ ਲੈ ਗਏ ਆ ਫਰੀਦਕੋਟ 'ਚ ਲੈ ਗਏ ਆ
ਇਸ ਤਰ੍ਹਾਂ ਮਤਲਬ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ, ਫਰੀਦਕੋਟ ਦੇ ਵਿੱਚ ਤਾਂ ਦੱਸਦੇ ਆ ਕਿ 200 ਕਿਸਾਨ ਜਿਹੜਾ ਇੱਕੋ ਸੱਟੇ ਇਹਨਾਂ ਨੇ ਡਿਟੇਨ ਕੀਤਾ। ਹੁਣ ਤੱਕ ਮੇਰੇ ਖਿਆਲ ਦੇ ਨਾਲ ਲਗਭਗ 700-800 ਮੇਰਾ ਮੰਨਣਾ ਹੈ ਕਿ ਕਿਸਾਨ ਜਿਹੜਾ ਡਿਟੇਨ ਕੀਤਾ ਗਿਆ। ਉਹਦੇ ਵਿੱਚ ਗ੍ਰਿਫਤਾਰੀਆਂ ਪਾਉਂਦੇ ਆ, ਕਿਹਦੀਆਂ ਕੀ ਕਰਦੇ ਆ, ਜਾਂ ਡਿਟੈਂਸ਼ਨ ਹੀ ਜਿਹੜੀ ਆ ਉਹ ਚੱਲੇਗੀ, ਪਤਾ ਨਹੀਂ ਹੈ। ਪਰ ਡੱਲੇਵਾਲ ਸਾਹਿਬ ਨੂੰ ਦੱਸਦੇ ਆ ਕਿ ਅਚਾਨਕ ਇਹਨਾਂ ਨੇ ਜੋ ਮਿਲਟਰੀ ਦੇ ਅਧੀਨ ਹੈ ਉਸ ਏਰੀਏ ਦੇ ਵਿੱਚ ਸ਼ਿਫਟ ਕੀਤਾ ਹੈ ਕਿ ਕਿਤੇ ਥਾਣੇ ਜਾਂ ਹਸਪਤਾਲ ਦੇ ਵਿੱਚ ਭੀੜ ਨਾ ਇਕੱਤਰ ਹੋ ਜਾਵੇ। ਸੋ ਇਹ ਸਾਰੀ ਸੂਰਤ ਹਾਲ ਆ। ਤੁਹਾਡਾ ਕੋਈ ਇਹਦੇ ਮੁਤਲਕ ਹੋਰ ਸਵਾਲ ਹੈ ਤੇ ਤੁਸੀਂ ਜ਼ਰੂਰ ਕਰ ਸਕਦੇ ਹੋ। ਕੋਈ ਸਹਿਮਤ ਮੇਰੇ ਨਾਲ ਹਰ ਹਾਲ ਚ ਹੋਵੇ, ਮੈਂ ਐਸੀ ਤਵੱਕੋ ਵੀ ਨਹੀਂ ਕਰਦਾ। ਮੇਰਾ ਹੈ ਕਿ 360 ਡਿਗਰੀ ਤੋਂ ਅਸੀਂ ਗੱਲ ਕਰੀਏ, ਹਰੇਕ ਪੱਖ ਨੂੰ ਛੂਈਏ। ਇੱਕ ਸਾਈਡ ਦੀ ਜਿਹੜੀ ਗੱਲ ਕਰਨੀ ਆ ਉਹ ਮੇਰੇ ਖਿਆਲ ਦੇ ਨਾਲ ਸਹੀ ਨਹੀਂ ਹੈ ਜੀ। ਮੈਂ ਚਾਹੁੰਦਾ ਮਿੰਟੂ ਜੀ ਆਪਾਂ ਇਹਦੇ ਚੋਂ ਬਾਕੀ ਖਬਰਾਂ ਚੋਂ ਕੋਈ ਨਾ ਕੋਈ ਖਬਰ ਛੱਡ ਲੈਣੇ, ਪਰ ਇਹਦੇ ਤੇ ਜ਼ਰੂਰ ਗੱਲ ਕਰਦੇ ਆ। ਤਾਂ ਕਿਸਾਨਾਂ ਦਾ ਵੀ ਇੱਕ ਤਰਕ ਹੈ ਇਸਤੀਫੇ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਬਾਰ-ਬਾਰ ਰਾਹ ਰੋਕਣਾ, ਇਹ ਵੀ ਕੋਈ ਚੰਗੀ ਗੱਲ ਨਹੀਂ ਹੈਗੀ। ਇਸੇ ਕਰਕੇ ਲੋਕ ਤੁਹਾਡੇ ਕੋਲੋਂ ਟੁੱਟ ਵੀ ਰਹੇ ਨੇ। ਉਗਰਾਹਾਂ ਜਥੇਬੰਦੀ ਵਾਲੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਵੀ ਇਹੀ ਗੱਲ ਕਰਦੇ ਨੇ ਕਿ ਸਾਨੂੰ ਇਹ ਪੈਂਤੜਾ ਬਦਲਣਾ ਪੈਣਾ। ਇਸੇ ਕਰਕੇ ਕਈ ਵਾਰ ਹੁਣ ਜਦੋਂ ਇਹ ਕਾਲਾਂ ਅਲੱਗ-ਅਲੱਗ ਦਿੰਦੇ ਨੇ, ਪਰ ਅੰਤ ਚ ਉਹ ਇਕੱਠੀ ਕਾਲ ਇੱਕ ਹੀ ਦਿਨ ਦੀ ਬਣ ਜਾਂਦੀ ਹੈ। ਤੇ ਫਿਰ ਜੇਕਰ ਅਸੀਂ ਸਿਵਲ ਸੁਸਾਇਟੀ ਨੂੰ ਇਹ ਸਵਾਲ ਫਿਰ ਕਰੀਏ, ਜੇਕਰ ਆਪਾਂ ਇਸ ਤੇ ਸਵਾਲ ਚੱਕੀਏ, ਫਿਰ ਇਸ ਤੋਂ ਚੰਗਾ ਤਰੀਕਾ ਹੋਰ ਕਿਹੜਾ ਹੋ ਸਕਦਾ ਹੈ ਜਿਹਦੇ ਨਾਲ ਸੌਖਿਆਂ ਉਹਨਾਂ ਨੂੰ ਮੀਟਿੰਗ ਮਿਲ ਜੇ ਗੱਲਬਾਤ ਲਈ, ਸੌਖਿਆਂ ਉਹਨਾਂ ਦੀ ਗੱਲ ਮੰਨੀ ਜਾਵੇ, ਕੇਂਦਰ ਤੱਕ ਪਹੁੰਚ ਜਾਵੇ ਗੱਲ, ਸੌਖਿਆਂ ਚੰਡੀਗੜ੍ਹ ਗੱਲ ਪਹੁੰਚ ਜਾਵੇ। ਫਿਰ ਹੋਰ ਸੌਖਾ ਤੇ ਆਸਾਨ ਹੱਲ ਕਿਹੜਾ ਹੋ ਸਕਦਾ ਜਿਹਦੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ? ਨਹੀਂ, ਮੀਟਿੰਗਾਂ ਤਾਂ ਮਿਲ ਰਹੀਆਂ ਨੇ ਗੁਰਪ੍ਰੀਤ ਜੀ, ਮੀਟਿੰਗਾਂ ਤਾਂ ਪਿਛਲੇ ਸਾਲ ਦੀਆਂ ਮਿਲ ਗਈਆਂ ਸਨ। ਮੀਟਿੰਗਾਂ ਤਾਂ ਪਿਛਲੇ ਸਾਲ ਦੀ, ਇਹ ਕਿੰਨਵੇਂ 5ਵੇਂ ਗੇੜ ਦੀ ਕਿ 6ਵੇਂ ਗੇੜ ਦੀ ਮੀਟਿੰਗ ਸੀ ਜਿਹੜੀ ਕੱਲ ਸੀ ਕਿ ਪਰਸੋਂ ਸੀ? 7ਵੇਂ ਗੇੜ ਦੀ ਸੀ ਜੀ। 7ਵੇਂ ਗੇੜ ਦੀ। ਤਾਂ ਫਿਰ ਇਹਦਾ ਮਤਲਬ ਕਿ 6 ਮੀਟਿੰਗਾਂ ਤਾਂ ਪਹਿਲਾਂ ਹੀ ਹੋਈਆਂ ਨੇ, ਉਹ ਵੈਸੇ ਢਾ ਰਹੀਆਂ ਨੇ ਸਾਰੀਆਂ। ਤਾਂ ਮਤਲਬ ਕਿ ਮੀਟਿੰਗਾਂ ਦੀ ਕਾਲ ਤਾਂ ਹੋ ਹੀ ਗਈ ਨਾ, ਉਹਦੇ 'ਚ ਤੇ ਕੋਈ ਸ਼ੱਕ ਨਹੀਂ। ਚਲੋ ਜੇ ਕਿਤੇ ਕੋਈ ਬੰਦਾ ਖੰਡ ਖਾਂਦਾ ਧਰਨਾ ਨਹੀਂ ਲਾਉਂਦਾ, ਚਲੋ ਜੇ ਕਿਤੇ ਲੋੜ ਪੈਂਦੀ ਆ ਤੁਸੀਂ 1 ਦਿਨ 2 ਦਿਨ ਹੱਦ ਕੋਈ ਰੋਡ ਬਲੌਕ ਕਰੋਗੇ, ਠੀਕ ਹੈ ਜੀ, ਕੋਈ ਸ਼ਾਹਰਾਹ ਬਲੌਕ ਕਰੋਗੇ। ਤੁਸੀਂ 1 ਸਾਲ ਤੱਕ 14 ਮਹੀਨੇ ਤੱਕ ਬੈਠ ਕੇ ਨਾ ਤੁਸੀਂ ਗਾਂਹ ਜਾਣ ਜੋਗੇ ਨਾ ਪਿਛਾਂ ਜਾਣ ਜੋਗੇ, ਤੁਹਾਨੂੰ ਫਿਰ ਸਵਾਲ ਹੋਣੇ ਕੀ ਜਾਇਜ਼ ਨਹੀਂ, ਵਾਜਬ ਨਹੀਂ? ਕਿ ਕੋਈ ਤੁਹਾਨੂੰ ਸੰਵਿਧਾਨ ਐਸਾ, ਤੁਸੀਂ ਪੱਤਰਕਾਰ ਹੋ, ਬੜੇ ਤੇਜ਼ ਤਰਾਰ ਪੱਤਰਕਾਰ ਹੋ, ਤੁਸੀਂ ਮੈਨੂੰ ਸੰਵਿਧਾਨ ਚੋਂ ਕੋਈ ਮੱਦ ਕੱਢ ਕੇ ਦਿਖਾ ਦਿਓ ਕਿ ਤੁਸੀਂ 13-14 ਮਹੀਨੇ ਕੋਈ ਹਾਈਵੇ ਬਲੌਕ ਕਰ ਸਕਦੇ ਹੋ। ਪਰ ਸਰ ਇਹ ਫਿਰ ਬਲੌਕ ਉਹਨਾਂ ਨੇ ਨਹੀਂ ਕੀਤਾ ਹੋਇਆ ਨਾ, ਉਹ ਤਾਂ ਇਹ ਤਰਕ ਦਿੰਦੇ ਨੇ ਕਿ ਅਸੀਂ ਤਾਂ ਚੰਡੀਗੜ੍ਹ, ਅਸੀਂ ਤਾਂ ਦਿੱਲੀ ਜਾਣ ਲਈ ਜਾ ਰਹੇ ਸੀ, ਅਸੀਂ ਉੱਥੇ 2 ਦਿਨ ਦੀ ਕਾਲ ਦਿੱਤੀ ਸੀ ਕਿ ਅਸੀਂ ਪ੍ਰਦਰਸ਼ਨ ਕਰਕੇ ਵਾਪਸ ਆ ਜਾਣਾ, ਪਰ ਹਰਿਆਣੇ ਵਾਲੀ ਸਰਕਾਰ ਨੇ ਚੁਸਤ ਚਲਾਕੀ ਦਿਖਾਉਂਦਿਆਂ ਬਲੌਕ ਰੱਖ ਕੇ ਉੱਥੋਂ ਕਰ ਦਿੱਤਾ ਬੰਦ। ਤੇ ਫਿਰ ਅਸੀਂ ਕਿੱਥੇ ਜਾਈਏ, ਉਹ ਕਹਿੰਦੇ। ਜੀ ਜੀ, ਨਹੀਂ, ਬਲੌਕ ਕਰ ਦਿੱਤਾ ਉਹਨਾਂ ਦੀ। ਦੇਖੋ ਤੁਹਾਨੂੰ ਮੈਂ ਦੱਸਦਾ, ਸ਼ਾਇਦ ਤੁਹਾਨੂੰ ਯਾਦ ਨਹੀਂ ਹੋਏਗਾ, ਇੱਕ ਵਾਰੀ ਚੁਟਾਲੇ ਜਿਹੜੇ ਸੀ ਉਹ ਇੱਧਰ ਪਾਣੀ ਲੈਣ ਆ ਗਏ ਸਨ, ਠੀਕ ਹੈ ਜੀ, ਠੀਕ ਹੈ ਜੀ, ਆਂਦੇ ਸੀ ਉਹ ਅਸੀਂ ਟੱਕ ਲਾ ਕੇ ਲਿਆਵਾਂਗੇ, ਠੀਕ ਹੈ ਜੀ। ਤਾਂ ਕੀ ਅਸੀਂ ਉਹਨਾਂ ਨੂੰ ਆਉਣ ਦਿੱਤਾ ਸੀਗਾ? ਫਿਰ ਅਸੀਂ ਵੀ ਕਹਿ ਦਿੰਦੇ ਕਿ ਆਜੋ, ਉਹਨਾਂ ਦਾ ਹੱਕ ਬਣਦਾ ਜੀ। ਅਸੀਂ ਉਹਨਾਂ ਨੂੰ ਆਪਦੇ ਬਾਰਡਰ ਤੇ ਪੈਰ ਨਹੀਂ ਸੀ ਧਰਨ ਦਿੱਤਾ ਜੀ, ਠੀਕ ਹੈ ਨਾ ਜੀ, ਪੰਜਾਬ ਦੀ ਹੱਦ 'ਚ ਪੈਰ ਨਹੀਂ ਸੀ ਧਰਨ ਦਿੱਤਾ। ਲਾਅ ਐਂਡ ਆਰਡਰ ਕਿਉਂਕਿ ਇੱਕ ਸਟੇਟ ਸਬਜੈਕਟ ਹੈ, ਠੀਕ ਹੈ। ਲਾਅ ਐਂਡ ਆਰਡਰ ਵਾਸਤੇ ਕੋਈ ਰਾਹ ਬਲੌਕ ਕਰਦੀ ਹੈ ਸਰਕਾਰ, ਜਾਂ ਮਤਲਬ ਕਿ ਕੋਈ ਉੱਥੇ ਬੈਰੀਕੇਡਿੰਗ ਕਰਦੀ ਆ ਜਾਂ ਫੋਰਸ ਲਾਉਂਦੀ, ਉਹ ਉਹਦਾ ਪਾਰਟ ਆ। ਅਸੀਂ ਆਪਣੀ ਹਦੂਦ 'ਚ ਹੀ ਰਹਿ ਗਏ। ਜਦੋਂ ਤੁਹਾਡੇ ਸਾਹਮਣੇ ਉਹਨਾਂ ਨੇ ਸੀਮੈਂਟਡ ਬੈਰੀਕੇਡਿੰਗ ਕਰ ਦਿੱਤੀ, ਤੁਹਾਡੇ 4-5 ਵਾਰੀ ਜਿਹੜੀ ਕੋਸ਼ਿਸ਼ ਸੀ ਅਸਫਲ ਕਰ ਦਿੱਤੀ, ਤਾਂ ਫਿਰ ਤੁਹਾਨੂੰ ਆਪਣਾ ਪੈਂਤੜਾ ਬਦਲਣ ਦੀ ਜ਼ਰੂਰਤ ਸੀ ਕਿ ਨਹੀਂ? ਕਿਉਂਕਿ ਤੁਸੀਂ ਵਾਰ-ਵਾਰ ਕੀਤਾ ਤੇ ਵਾਰ-ਵਾਰ ਤੁਸੀਂ ਜਦੋਂ ਜਾਣ ਦਾ ਯਤਨ ਕੀਤਾ ਫੇਲ ਹੋਏ ਤੁਸੀਂ ਜੀ, ਸਮਝਦੇ ਹੋ ਨਾ। ਸੋ ਕਹਿਣ ਦਾ ਮਤਲਬ ਇਹ ਆ ਕਿ ਸਟੇਟ ਕੋਲ ਬਹੁਤ ਸਾਰੇ ਅਧਿਕਾਰ ਹੁੰਦੇ ਆ ਗੁਰਪ੍ਰੀਤ ਜੀ, ਸਾਡੇ ਕੋਲ ਸੀਮਤ ਅਧਿਕਾਰ ਹੁੰਦੇ ਆ, ਠੀਕ ਹੈ ਜੀ। ਸਾਡਾ ਪ੍ਰੋਟੈਸਟ ਦਾ ਅਧਿਕਾਰ ਜ਼ਰੂਰ ਹੈ, ਪਰ ਅਸੀਂ ਪ੍ਰੋਟੈਸਟ ਦੇ ਅਧਿਕਾਰ 'ਚ ਕਿਸੇ ਦਾ ਅਧਿਕਾਰ ਨਹੀਂ ਖੋ ਸਕਦੇ ਸਾਹਿਬ। ਤੁਸੀਂ ਮੈਨੂੰ ਦੱਸੋ ਕਿਸੇ ਮੁਲਕ ਦੇ ਵਿੱਚ ਵੀ ਕੋਈ ਅਲਾਉ ਕਰੇਗਾ ਕਿ ਤੁਸੀਂ 1 ਸਾਲ ਤੱਕ ਕਿਸੇ ਸੜਕ ਤੇ ਬੈਠ ਜਾਓ, ਭਾਵੇਂ ਸੜਕ ਦੇ ਕਿਨਾਰੇ ਤੇ ਬੈਠਣਾ ਹੋਵੇ? ਸੜਕ ਦੇ ਕਿਨਾਰੇ ਵਾਲੀ ਜਗ੍ਹਾ ਕਿਹਦੀ ਹੈ? ਉਹ ਵੀ ਤਾਂ NHAI ਦੀ ਹੈ ਨਾ। ਜੇ ਟੋਲ ਪਲਾਜ਼ਾ, ਸਾਲ ਟੋਲ ਪਲਾਜ਼ਿਆਂ ਤੇ ਬੈਠੇ ਰਹੋ, ਕਿਹਦੀ ਜਗ੍ਹਾ ਹੈ ਜੀ? ਹਾਈ ਕੋਰਟ 'ਚ ਗਏ ਤਾਂ ਤੈਅ ਹੋ ਗਈ। ਸੋ ਮੇਰੇ ਖਿਆਲ ਦੇ ਨਾਲ ਦੇਖੋ,
ਇਹ ਕਿਸਾਨ ਆਗੂਆਂ ਨੂੰ ਦੇਖਣਾ ਪਵੇਗਾ ਕਿ ਅਸੀਂ ਸਰਕਾਰ ਨੂੰ ਕਿਸ ਤਰ੍ਹਾਂ ਕਾਬੂ ਕਰ ਸਕਦੇ ਹਾਂ। ਜੇ ਅਸੀਂ ਧਰਨੇ ਦੀ ਸਲਾਹ ਦਈਏ ਕਿ ਇੱਥੇ ਲਾ ਲਓ ਇੱਥੇ ਲਾ ਲਓ, ਤਾਂ ਫਿਰ ਤੇ ਇਹਦੇ ਨਾਲ ਚੰਗਾ ਕਿ ਆਪਾਂ ਵੀ ਹਰਾ ਪਰਨਾ ਪਾ ਕੇ ਉਹਨਾਂ ਦੇ ਵਿੱਚ ਬੈਠੀਏ। ਠੀਕ ਹੈ ਨਾ। ਇਹ ਕਿਸਾਨ ਆਗੂਆਂ ਨੂੰ ਦੇਖਣਾ ਪਊਗਾ ਕਿ ਅਸੀਂ ਲੋਕਾਂ ਨੂੰ ਵੀ ਨਾਲ ਜੋੜੀਏ, ਅਸੀਂ ਕਿਸ ਤਰ੍ਹਾਂ ਸਰਕਾਰ ਦੀ ਜਿਹੜੀ ਦੁੱਖ ਦੀ ਰਗ ਹੈ ਉਹਦੇ ਤੇ ਹੱਥ ਧਰਨਾ। ਉਗਰਾਹਾਂ ਨੇ ਜਿਹੜੀ ਗੱਲ ਕਹੀ, ਹੁਣ ਦੇਖੋ ਕਿੰਨੇ ਧੜੇ ਆ, ਦੋ ਧੜਿਆਂ ਚ ਕਿੰਨੇ ਗਰੁੱਪ ਹੈ। ਠੀਕ ਹੈ ਜੀ। ਕਾਲ ਜਿਹੜੀ ਆਉਂਦੀ ਹੈ, ਹਾਂਜੀ 80-90 ਗਰੁੱਪ ਹੋ ਗਿਆ ਇਹਨਾਂ ਦੇ। ਤਾਂ ਤੁਸੀਂ ਦੇਖੋ ਕੋਈ ਕਿਤੇ ਬੈਠ ਕੇ ਕੋਈ ਕਿਤੇ ਬੈਠ ਕੇ, ਫਿਰ ਇੱਕ ਜਗ੍ਹਾ ਧਰਨਾ ਥੋੜੀ ਹੈ। ਲੈਟ ਸਪੋਜ਼ ਇੱਕ ਜਗ੍ਹਾ ਮੰਨ ਲਓ, ਇੱਕ ਜਗ੍ਹਾ ਇੱਕ NH7 ਬੰਦ ਕਰ ਦਿੱਤਾ ਜਾਂ NH54 ਬੰਦ ਕਰ ਦਿੱਤਾ, ਚਲੋ ਅਗਲਾ ਖੱਜਲ ਖੁਆਰ ਹੋ ਕੇ 10-20 ਕਿਲੋਮੀਟਰ ਦਾ ਵਲ ਪਾ ਕੇ ਦੂਸਰੇ ਹਾਈਵੇ ਥਾਣੀ ਲੰਘ ਜਾਊਗਾ ਤਾਂ ਥੋੜੀ ਪ੍ਰੋਬਲਮ ਆਈ ਉਹਨੂੰ। ਪਰ ਜਦੋਂ ਤੁਸੀਂ NH7 ਵੀ ਬੰਦ ਕਰ ਦਿੱਤਾ, 54 ਵੀ ਬੰਦ ਕਰ ਦਿੱਤਾ, ਦੂਸਰਾ ਵੀ ਕਰ ਦਿੱਤਾ, ਤੁਸੀਂ ਮਤਲਬ ਕਿ ਆਵਾਜਾਈ ਬਲੌਕ ਕਰ ਦਿੱਤੀ, ਤਾਂ ਉਸ ਆਵਾਜਾਈ ਦਾ ਸਭ ਤੋਂ ਵੱਡਾ ਫੈਕਟ ਕਿਹਨੂੰ ਹੈ? ਜਿਹੜੇ ਲੋਕ ਤੁਹਾਡੇ ਸਮਰਥਕ ਹੈ, ਕਿਉਂਕਿ ਬਾਹਰਲੇ ਤਾਂ ਉੱਥੋਂ 10% 20% ਗੁਜ਼ਰਨਗੇ ਨਾ, 80% ਤੇ ਤੁਹਾਡੇ ਲੋਕ ਇਫੈਕਟਿਵ ਹੋਣਗੇ। ਸੋ ਇਹ ਕਿਸਾਨ ਆਗੂਆਂ ਨੂੰ ਵੇਖਣਾ ਪਊਗਾ, ਵਿਚਾਰਨਾ ਪਊਗਾ ਨਵੇਂ ਸਿਰੇ ਤੋਂ ਕਿ ਸਰਕਾਰ ਨਾਲ ਲੜਨ ਵਾਸਤੇ ਕੀ ਕੱਲਾ ਸਾਡੇ ਕੋਲ ਬਦਲ ਜਿਹੜਾ ਉਹ ਹਾਈਵੇ ਬਲੌਕਸ ਦਾ, ਜਿੱਥੇ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਆ, ਜਾਂ ਉਹ ਚੀਜ਼ ਕਰਨ ਦੀ ਜ਼ਰੂਰਤ ਹੈ ਜਿੱਥੇ ਸੱਤਾ ਦੀ ਜਿਹੜੀ ਪਾਵਰ ਹੈ ਉਹ ਪ੍ਰਭਾਵਿਤ ਹੋਵੇ। ਤਾਂ ਪਿੱਛੇ ਜੇ ਕਾਲ ਇਹਨਾਂ ਨੇ ਦਿੱਤੀ ਸੀ ਕਿ ਅਸੀਂ ਘਰਾਓ ਕਰਾਂਗੇ ਇਹਨਾਂ ਮੰਤਰੀਆਂ ਦੇ ਜਾਂ ਇਹਨਾਂ ਦੇ ਆਹ ਜਿਹੜੇ ਵਿਧਾਇਕ ਇਹਨਾਂ ਦੇ ਘਰਾਂ ਦੇ, ਤਾਂ ਸਾਰਿਆਂ ਨੇ ਸਪੋਰਟ ਕੀਤੀ ਕਿ ਹਾਂ ਠੀਕ ਹੈ ਤੁਸੀਂ ਜਾਓ ਉਹਨਾਂ ਨੂੰ ਸਵਾਲ ਕਰੋ। ਤਾਂ ਮੇਰੇ ਖਿਆਲ ਦੇ ਨਾਲ ਇੱਕ ਫਲ ਫਰੂਟ ਲੈ ਕੇ ਵੀ ਵਿਧਾਇਕ ਸਾਹਿਬ ਬਾਹਰ ਆ ਗਏ ਸੀਗੇ। ਜੀ ਹੋਇਆ ਸੀ। ਸੋ ਮੈਨੂੰ ਲੱਗਦਾ ਹੈ ਇੱਕ ਬਹੁਤ ਵੱਡਾ ਵਿਸ਼ਾਲ ਮੁੱਦਾ ਹੋ ਜਾਂਦਾ, ਇਸ ਤੇ ਜਿੰਨੀ ਵੀ ਚਰਚਾ ਕੀਤੀ ਜਾਵੇ ਘੱਟ ਹੈ, ਕਿਉਂਕਿ ਅਸੀਂ ਐਗਰੀਰੀਅਨ ਸਟੇਟ ਆ ਤੇ ਐਗਰੀਰੀਅਨ ਸਟੇਟ ਹੋਣ ਦੇ ਨਾਤੇ ਯੂਨੀਅਨਾਂ ਵੀ ਹੋਣਗੀਆਂ ਤੇ ਯੂਨੀਅਨਾਂ ਹੋਣਗੀਆਂ ਤਾਂ ਉਹ ਆਪਣੇ ਹੱਕਾਂ ਦੇ ਲਈ ਲੜਨਗੀਆਂ ਵੀ, ਉਸ ਤੇ ਸਾਰਥਕ ਰੂਪ 'ਚ ਚਰਚਾ ਕਰਨਾ ਸਾਡਾ ਪੱਤਰਕਾਰ ਹੋਣ ਦੇ ਨਾਤੇ ਫਰਜ਼ ਵੀ ਬਣਦਾ ਹੈ। ਸੋ ਮਿੰਟੂ ਜੀ ਨੇ ਇਸ ਤੇ ਬਹੁਤ ਸਾਰੀਆਂ ਡੂੰਘਾਈ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਤੇ ਹੁਣ ਆਪਾਂ ਵਿਸ਼ਾ ਆਪਣਾ ਬਦਲਦੇ ਹਾਂ, ਚੱਲਦੇ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲ। ਇਹ ਮੈਂ ਕੀ ਪੜ ਰਿਹਾ ਜੀ, ਕਹਿੰਦੇ ਬੀਬੀ ਭਰਾਜ ਹੁਣੀ ਸਭ ਤੋਂ ਗਰੀਬ ਵਿਧਾਇਕਾਂ ਦੀ ਲਿਸਟ 'ਚ ਨੇ। ਕਥਿਤ ਤੌਰ ਤੇ ਇਹ ਤਾਂ ਕਹਿ ਰਹੇ ਸੀ ਵੀ ਆਪਾਂ ਫੋਰਚੂਨਰ ਬਾਈ ਕਰਨੀ ਆ ਹੁਣ ਥੋੜੇ ਦਿਨਾਂ 'ਚ। ਨਹੀਂ ਦੇਖੋ ਫੋਰਚੂਨਰ ਇਹਨਾਂ ਨੇ ਬਾਈ ਕੀਤੀ ਆ ਕਿ ਨਹੀਂ ਕੀਤੀ ਮੈਨੂੰ ਨਹੀਂ ਪਤਾ ਬਈ। ਗੱਲ ਇਹ ਆ ਕਿ ਅਸਲ ਦੇ ਵਿੱਚ ਇੱਕ ਨਾ ਲਿਸਟ ਜਾਰੀ ਹੋਈ ਹੈ ਕਿ ਸਭ ਤੋਂ ਗਰੀਬ MLA ਕੌਣ ਆ ਤੇ ਸਭ ਤੋਂ ਅਮੀਰ MLA ਕੌਣ ਆ ਇੰਡੀਆ 'ਚ। ਤਾਂ ਸਭ ਤੋਂ ਗਰੀਬ MLA ਹੈ ਨਿਰਮਲ ਕੁਮਾਰ ਦਾਰਾ, ਭਾਜਪਾ ਦਾ, ਪੱਛਮ ਬੰਗਾਲ ਤੋਂ 1700 ਦੀ ਪ੍ਰਾਪਰਟੀ ਹੈ। ਨਰਿੰਦਰ ਪਾਲ ਸਵਣਾ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦਾ, ਉਹ ਦੂਸਰੇ ਨੰਬਰ ਦਾ ਗਰੀਬ ਹੈ, 18,370 ਦਾ ਰਹਿੰਦਾ। ਇਹ ਵੀ ਲਗਜ਼ਰੀ ਗੱਡੀ 'ਚ ਆ, ਪਤਾ ਨਹੀਂ ਕਿਹਦੀ, ਹੁਣ ਤੁਸੀਂ ਪਤਾ ਕਰਨਾ। ਤੇ ਤੀਸਰੀ ਇੰਡੀਆ 'ਚੋਂ ਸਭ ਤੋਂ ਗਰੀਬ ਹੈ ਬੀਬੀ ਨਰਿੰਦਰ ਕੌਰ ਭਰਾਜ, 24,409 ਦੀ ਪ੍ਰਾਪਰਟੀ ਆ। ਤਾਂ ਮਤਲਬ ਇਹ ਆ ਕਿ ਟੌਪ 3 ਦੇ ਵਿੱਚ ਤੇ 2 ਗਰੀਬ ਆਪਣੇ ਹੀ ਹੋ ਗਏ। ਇਹ ਬੜੀ ਗਰੀਬੀ ਦੀ ਖੇਡ ਚੱਲ ਰਹੀ ਆ। ਉਧਰੋਂ ਸਭ ਤੋਂ ਅਮੀਰ ਹੈ ਜਿਹੜਾ, ਉਹ ਵੀ ਭਾਜਪਾ ਦਾ ਹੀ, ਪਰਾਗ ਸ਼ਾਹ 3,383 ਕਰੋੜ ਦੀ ਜਾਇਦਾਦ। ਦੂਜਾ ਕਾਂਗਰਸੀ ਹੈ ਸ਼ਿਵ ਕੁਮਾਰ 1,413 ਕਰੋੜ ਦੀ, ਤੇ ਬਾਕੀ ਹੈਗਾ ਪੁੱਟੂ ਸਵਾਮੀ ਗੋੜਾ, ਇਹ ਕਰਨਾਟਕ ਦਾ ਹੀ ਆ, ਇਹ ਆਜ਼ਾਦ ਪਰਿੰਦਾ 1,267 ਕਰੋੜ। ਅੱਛਾ ਹੁਣ ਜਿਹੜੀ ਇਹ ਸਾਰੀ ਗਿਣਤੀ ਹੋਈ ਆ ਨਾ, ਪਹਿਲਾਂ ਮੈਂ ਵੀ ਹੈਰਾਨ ਸਾਂ ਕਿ ਕਿਵੇਂ, ਤਾਂ ਇਹ ਜਿਹੜੇ ਮਤਲਬ ਕਿ 22 ਤੱਕ ਇਹਨਾਂ ਦੇ, ਜਿਵੇਂ ਆਪਣੇ ਲਾਸਟ ਚੋਣ ਹੋਈ ਆ ਵਿਧਾਇਕਾਂ ਦੀ, ਕਦੋਂ ਹੋਈ ਆ 22 ਚ, ਤਾਂ ਉਹ 22 ਵਾਲੇ ਹਲਫਨਾਮਿਆਂ ਦੀ ਹੀ ਸ਼ਾਇਦ, ਜਿਵੇਂ ਮਤਲਬ ਕਿ ਲਾਸਟ ਇਲੈਕਸ਼ਨ ਸੀਗਾ ਕਰਨਾਟਕ ਦਾ ਜਿਹੜਾ ਸੀਗਾ, ਉਹ ਸ਼ਾਇਦ ਆਪਣੇ ਤੋਂ ਬਾਅਦ ਹੁੰਦਾ ਹੈ, ਯਾਨੀ 22 ਤੋਂ ਬਾਅਦ, ਤਾਂ ਉਹ ਉਦੋਂ ਤੋਂ ਜਿਹੜੇ ਹਲਫਨਾਮੇ ਸੀਗੇ, ਤਾਜ਼ੇ ਹਲਫਨਾਮੇ ਸੀ, ਉਹਦੇ ਆਧਾਰ ਤੇ ਆ। ਤਾਂ ਬੀਬੀ ਭਰਾਜ ਜਦੋਂ ਹੁਣ ਦੁਬਾਰਾ ਕਿਤੇ ਇਲੈਕਸ਼ਨ ਲੜਨਗੇ ਤੇ ਦੁਬਾਰਾ ਹਲਫਨਾਮਾ ਭਰਨਗੇ, ਅਸਲੀ ਤਸਵੀਰ ਤੇ ਉਦੋਂ ਨਿਕਲੇਗੀ ਨਾ ਕਿ ਪ੍ਰਾਪਰਟੀ ਕਿੰਨੇ ਗੁਣਾ ਵੱਧਦੀ ਆ। ਠੀਕ ਹੈ ਨਾ ਜੀ। ਹਾਲਾਂਕਿ ਇਹ ਡਿਕਲੇਰੇਸ਼ਨ ਹੁੰਦੀ ਆ, ਨੇਤਾ ਤੁਹਾਨੂੰ ਪਤਾ ਅੱਜ ਕੱਲ ਤੇ ਪ੍ਰਾਪਰਟੀ ਇੰਡੀਆ 'ਚ ਬਣਾਉਣੋਂ ਹੀ ਹਟ ਗਏ, ਉੱਥੇ ਕੈਨੇਡਾ ਆਸਟ੍ਰੇਲੀਆ 'ਚ ਇੱਧਰ ਹੀ ਕੱਢ ਦਿੰਦੇ ਨੇ ਪੈਸੇ। ਅੱਜ ਕੱਲ ਆਸਟ੍ਰੇਲੀਆ ਬੜਾ ਮਸ਼ਹੂਰ ਹੋਇਆ, ਕਹਿੰਦੇ ਕਿ ਉੱਥੇ ਬੜਾ ਅੱਛਾ ਕੰਮ ਆ, ਬਹੁਤ ਉੱਥੇ ਵੀ ਬਿਜ਼ਨਸ ਅੱਛੇ ਰਿਟਰਨ ਦੇ ਰਹੇ ਨੇ, ਉੱਥੇ ਵੀ ਪੈਸਾ ਵਾਵਾ ਭੇਜ ਰਹੇ ਨੇ। ਹਾਂਜੀ ਹਾਂ, ਭਵਿੱਖ ਅੱਛਾ ਹੈ, ਬਿਲਕੁਲ ਬਿਲਕੁਲ। ਬੜਾ ਤੁਸੀਂ ਬੜਾ ਸੋਹਣਾ ਲਫ਼ਜ਼ ਇਸਤੇਮਾਲ ਕੀਤਾ ਕਿ ਸਕੋਪ ਅੱਛਾ ਹੈ, ਤੇ ਉਧਰ ਨੂੰ ਬਸ ਤੋਪ ਦਾ ਮੂੰਹ ਕਰ ਦਿੱਤਾ ਜਿੱਧਰ ਸਕੋਪ ਹੈ। ਤਾਂ ਫਿਲਹਾਲ ਨਰਿੰਦਰ ਕੌਰ ਭਰਾਜ ਤੀਜੇ ਨੰਬਰ ਦੀ ਗਰੀਬ ਵਿਧਾਇਕਾ ਹੈ, ਤੇ ਵੇਖ ਲਓ ਰੌਲਾ ਜਿਹੜਾ ਉਹ 25-30 ਲੱਖ ਤੋਂ ਸ਼ੁਰੂ ਹੋ ਕੇ 55 ਲੱਖ ਤੱਕ ਵੀ ਚਲਾ ਜਾਂਦਾ ਹੈ।
ਜੀ, ਫਿਰ ਰੌਲੇ ਤਾਂ ਪੈਣੇ ਹੀ ਆ ਭਾਈ, ਜਦ ਇੰਨਾ ਗਰੀਬ ਵਿਧਾਇਕ ਹੋਵੇ ਤਾਂ ਕੁਛ ਤਾਂ ਹੋਊਗਾ ਹੀ, ਫਿਰ ਅਗਲੇ ਨੇ ਵੀ ਤਾਂ ਆਪਣੇ ਜੀਣ ਦੇ ਲਈ ਤੇ ਸੰਪत्ति ਚਾਹੀਦੀ ਹੈ ਨਾ। ਚਲੋ ਆਪਾਂ ਖੈਰ ਇਸ ਤੇ ਕਿਉਂ ਚਰਚਾ ਕਰ ਰਹੇ ਹਾਂ, ਕਥਿਤ ਗੱਲਾਂ ਤੇ ਅੱਗੇ ਵਧਦੇ ਹਾਂ। ਸੋ ਕਰਨਲ ਮਾਮਲੇ ਦੇ ਵਿੱਚ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਜੀ। ਇਹ ਵੀ ਮਾਮਲਾ ਚੰਗਾ ਤੂਲ ਫੜਿਆ ਹੋਇਆ ਸੀ, ਪਰ ਜਦੋਂ ਤੋਂ ਕੱਲ ਤੋਂ ਐਕਟਿਵ ਹੋਏ ਨੇ ਇੱਧਰਲੇ ਬੰਨੇ ਨੂੰ ਪੁਲਿਸ ਮੁਲਾਜ਼ਮ ਨਾਨਕ ਸਿੰਘ ਵੀ ਉੱਥੇ ਲਗਾਤਾਰ ਬਾਰਡਰ ਤੇ ਫਿਰ ਰਹੇ ਨੇ, ਤੇ ਹੁਣ ਇੱਧਰ ਨੂੰ ਧਿਆਨ ਥੋੜਾ ਘਟਿਆ। ਪਰ ਹੁਣ ਮੌਜੂਦਾ ਜਾਣਕਾਰੀ ਕੀ ਹੈ ਇਸ ਦੀ? ਦੇਖੋ ਗੱਲ ਇਹ ਆ ਕਿ ਸਭ ਜਿਹੜੇ ਇਹ ਹੁਣ ਦੇ ਹਾਲਾਤ ਨੇ, ਇਹਦੇ ਵਿੱਚ ਇੱਕ ਜਿਹੜੀ ਅੱਜ ਪ੍ਰੋਗਰੈਸ ਹੋਈ ਆ ਉਹ ਇਹ ਹੋਈ ਆ ਕਿ ਭਾਈ ਮਸਲਨ ਜਿੱਦਾਂ ਇਹਨਾਂ ਦਾ ਪਰਿਵਾਰ ਆ, ਜਿਹੜਾ ਪੀੜਤ ਫੈਮਿਲੀ ਆ ਜਿਹੜੀ, ਉਹ ਗਵਰਨਰ ਨੂੰ ਮਿਲ ਕੇ ਆਈ ਆ, ਤੇ ਗਵਰਨਰ ਦੇ ਹਾਊਸ ਤੋਂ ਬਾਅਦ ਯਾਨੀ ਰਾਜ ਭਵਨ ਤੋਂ ਬਾਹਰ ਉਹਨਾਂ ਨੇ ਜਿਹੜੀ ਮਤਲਬ ਕਿ ਇੱਕ ਬਾਈਟ ਦਿੱਤੀ ਆ ਜਾਂ ਥੋੜੀ ਛੋਟੀ ਜਿਹੀ ਪੀਸੀ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੱਡੀ ਪੀਸੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਖੁਲਾਸੇ ਕਰਾਂਗੇ। ਸਾਡੇ ਕੋਲ ਵੀਡੀਓਜ਼ ਆ ਕਿ ਸ਼ਮਿੰਦਰ ਸਿੰਘ ਥਾਣੇਦਾਰ ਆ ਜਿਹੜਾ, ਉਹ ਸਾਡੇ ਕੋਲ ਮਿੰਨਤਾਂ ਕਰਦਾ ਮੰਨਦਾ ਕਿ ਅਸੀਂ ਖਾਦੀ ਪੀਤੀ 'ਚ ਗਲਤੀ ਕਰ ਦਿੱਤੀ, ਤੇ ਉਹਦਾ ਨਾਮ ਤੱਕ ਨਹੀਂ, ਉਹਦਾ ਜ਼ਿਕਰ ਤੱਕ ਨਹੀਂ ਹੈ। ਮਤਲਬ ਕਿ ਉਹ ਕਹਿੰਦੇ ਆ ਕਿ ਸਸਪੈਂਸ਼ਨ ਜਿਹੜੀ ਆ ਉਹਦੇ ਨਾਮ ਤੇ ਵੀ ਨਾਨਕ ਸਿੰਘ ਝੂਠ ਬੋਲ ਗਏ। ਹੁਣ ਦੇਖੋ ਨਾਮ ਨਾਨਕ ਤੇ ਦੋਸ਼ ਕਿਹੋ ਜਿਹੇ ਲੱਗ ਰਹੇ ਨੇ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਇਹ ਨਿਆਂਇਕ ਜਾਂਚ ਹੈ, ਇਹਨਾਂ ਨੇ ਜਿਹੜੀ IS ਪਰਮਵੀਰ ਸਿੰਘ ਨੂੰ ਜਾਂਚ ਸੌਂਪੀ ਆ, ਕੇਸ ਅਸੀਂ ਨਾ ਮਨਜ਼ੂਰ ਕਰਦੇ ਆ, ਇਹਦੀ ਜਗ੍ਹਾ ਤੇ ਤੁਸੀਂ CBI ਤੋਂ ਜਾਂਚ ਕਰਾਓ। ਉਹਨਾਂ ਨੇ ਤੇ ਇੱਥੋਂ ਤੱਕ ਚੈਲੰਜ ਕਰ ਦਿੱਤਾ ਹੈ ਕਿ ਅਸੀਂ ਡਾਕੂਮੈਂਟ ਵੀ ਜਨਤਕ ਕਰਾਂਗੇ, ਹੁਣ ਵੀਡੀਓਜ਼ ਵੀ ਜਨਤਕ ਕਰਾਂਗੇ, ਤੇ ਤੁਸੀਂ ਸੈਂਟਰਲ ਏਜੰਸੀ ਤੋਂ ਜਾਂਚ ਕਰਵਾਓ। ਜੇ ਸਾਡੇ ਬੰਦੇ ਦੋਸ਼ੀ ਪਾਏ ਗਏ ਤੇ ਜੋ ਸਜ਼ਾ ਬਣਦੀ ਆ ਤੁਸੀਂ ਦੇ ਦਿਓ, ਅਸੀਂ ਖੜੇ ਮੱਥੇ ਪ੍ਰਬੰਧ ਕਰਾਂਗੇ, ਪਰ ਇਨਸਾਫ ਲਈ ਅਸੀਂ ਲੜਾਂਗੇ। ਹਾਲਾਂਕਿ ਇਹ ਕਰਨਲ ਦੇ ਘਰੋਂ ਹੈ ਜਿਹੜੀ ਬੀਬੀ, ਮੈਨੂੰ ਇੱਕ ਵੀਡੀਓ ਵੇਖਣ ਦਾ ਮੌਕਾ ਮਿਲਿਆ ਤੇ ਉਹਦੇ ਚ ਪਤਾ ਲੱਗਿਆ ਕਿ ਇਹ ਜਿਹੜਾ ਮੇਲਾ ਸੀ ਇੱਥੇ ਸਾਡੇ, ਬਹੁਤ ਮਸ਼ਹੂਰ ਸੀਗਾ ਬੰਦਾ, ਬਿਜ਼ਨਸਮੈਨ ਸੀਗਾ, ਸਮਾਜ ਸੇਵੀ ਸੀ, ਯਾਰਾਂ ਦਾ ਯਾਰ ਸੀ ਬਠਿੰਡੇ, ਉਸਨੂੰ ਮਾਰ ਦਿੱਤਾ ਗਿਆ ਸੀ ਸ਼ਹਿਰੇ ਬਾਜ਼ਾਰ, ਤੇ ਉਹਦਾ ਜਿਹੜਾ ਸੰਸਕਾਰ ਰੋਕਿਆ ਗਿਆ ਸੀ। ਦੱਸਦੇ ਆ ਕਿ ਉਸ ਸੰਸਕਾਰ ਨੂੰ ਕਰਾਉਣ ਚ ਜਾਂ ਨਿਆਂ ਨੂੰ ਲਟਕਾਉਣ ਚ ਇਸ ਬੀਬੀ ਦਾ ਬੜਾ ਵੱਡਾ ਹੱਥ ਰਿਹਾ ਉਸ ਟਾਈਮ। ਯਾਨੀ ਇਹਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਪਦਾ ਇਨਫਲੂਐਂਸ ਵਰਤ ਕੇ ਤੇ ਸੰਸਕਾਰ ਕਰਵਾ ਦਿੱਤਾ ਸੀ। ਇਹ ਵੀ ਇੱਕ ਨਵਾਂ ਐਂਗਲ ਨਿਕਲਿਆ ਇਸ ਮਾਮਲੇ ਦੇ ਵਿੱਚ। ਪਰ ਗੱਲ ਇਹ ਹੈ ਕਿ ਜੋ ਮਰਜ਼ੀ ਆ, ਇਹ ਹੋਣਾ ਚਾਹੀਦਾ ਸੀਗਾ ਕਿ ਜਾਂਚ ਇਹ ਹਾਈ ਕੋਰਟ ਦੇ ਰਿਟਾਇਰ ਜੱਜ ਤੋਂ ਜਾਂ ਸਿਟਿੰਗ ਜੱਜ ਤੋਂ ਕਰਵਾਉਂਦੇ, ਠੀਕ ਹੈ ਨਾ। ਨਾ ਇਹਨਾਂ ਦੀ ਰਹਿੰਦੀ, ਨਾ ਉਹਨਾਂ ਦੀ ਰਹਿੰਦੀ, ਨਾ ਇਹ ਕਹਿੰਦੇ ਵੀ ਅਸੀਂ ਸੈਂਟਰਲ ਏਜੰਸੀ ਤੋਂ ਕਿਉਂ ਜਾਂਚ ਕਰਵਾਈਏ, ਕਿਉਂਕਿ ਕਰਨਲ ਤੇ ਦੱਸਦੇ IBA ਦਾ ਬੰਦਾ ਤੇ ਕੋਈ ਦੱਸਦਾ ਰਾਅ ਦਾ ਬੰਦਾ। ਤੇ ਮੈਂ ਤੁਹਾਨੂੰ ਹੋਰ ਦੱਸਦਾ, ਜਿਹੜੀ ਮੈਨੂੰ ਅੰਦਰੂਨੀ ਜਾਣਕਾਰੀ ਮਿਲੀ ਆ ਕਿ ਰਾਜਨਾਥ ਸਿੰਘ ਨੇ ਤੇ ਅਮਿਤ ਸ਼ਾਹ ਨੇ ਨੋਟਿਸ ਲਿਆ ਹੋਇਆ ਇਸ ਗੱਲ ਦਾ, ਤਦੇ ਹੀ ਗਵਰਨਰ ਦੇ ਨਾਲ ਮੁਲਾਕਾਤ ਹੋਈ ਹੈ ਨਾ ਸਾਹਿਬ, ਇਸ ਚੀਜ਼ ਨੂੰ ਸਮਝੋ। ਇਸ ਕਰਕੇ ਜੇ ਸੈਂਟਰਲ ਏਜੰਸੀ ਕੋਲ ਜਾਂਚ ਜਾਂਦੀ ਹੈ ਤਦ ਵੀ ਸਵਾਲ ਖੜੇ ਹੋਣਗੇ, ਜੇ ਇਹਨਾਂ ਕੋਲ ਰਹਿੰਦੀ ਹੈ ਤਦ ਵੀ ਸਵਾਲ ਖੜੇ ਨੇ। ਤਾਂ ਫਿਰ ਇਹਦੇ ਨਾਲੋਂ ਚੰਗਾ ਸੀਗਾ ਕਿ ਹਾਈ ਕੋਰਟ ਦੇ ਕਿਸੇ ਜੱਜ ਤੋਂ ਜਾਂਚ ਕਰਵਾਉਂਦੇ, ਜਾਂ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਕਰਵਾ ਲੈਂਦੇ, ਜਾਂ ਰਿਟਾਇਰ ਜੱਜ ਤੋਂ ਕਰਵਾ ਲੈਂਦੇ, ਤਾਂ ਮੇਰੇ ਖਿਆਲ ਦੇ ਨਾਲ ਦੋਹਾਂ ਧਿਰਾਂ ਨੂੰ ਉਹ ਕਿਤੇ ਨਾ ਕਿਤੇ ਮਨਜ਼ੂਰ ਹੋ ਜਾਂਦੀ। ਪਰ ਜੋ ਵੀ ਆ, ਹੁਣ ਦੇਖਦੇ ਆ ਕਿ ਕੀ ਬਣਦਾ। ਪਰ ਪੀੜਤ ਪਰਿਵਾਰ ਅਸੰਤੁਸ਼ਟ ਆ, ਉਹਨਾਂ ਦੀ ਸੰਤੁਸ਼ਟੀ ਸਰਕਾਰ ਨਹੀਂ ਕਰਵਾ ਪਾ ਰਹੀ। ਜੀ, ਅੰਤ ਦੇ ਵਿੱਚ ਇਸ ਗੱਲ ਤੇ ਜ਼ਰੂਰ ਚਾਨਣਾ ਪਾਇਓ ਕਿ ਪੰਜਾਬ ਪੁਲਿਸ ਕਿਹੋ ਜਿਹਾ ਇਨਕਲਾਬ ਲਿਆ ਰਹੀ ਹੈ ਕਿ ਚੱਲਦਾ ਟੂਰਨਾਮੈਂਟ ਰੁਕਵਾ ਦਿੱਤਾ ਜੀ। ਦੇਖੋ ਇਹ ਇਨਕਲਾਬ ਨਹੀਂ ਕਹਿ ਸਕਦੇ, ਇਹ ਤੇ ਖਾਨਾ ਖਰਾਬ ਹੀ ਆ। ਦੇਖੋ ਇੱਕ ਕਬੱਡੀ ਟੂਰਨਾਮੈਂਟ ਸੀ ਮੋਗੇ ਦੇ ਲਾਗੇ, ਠੀਕ ਹੈ ਜੀ, ਟੂਰਨਾਮੈਂਟ ਚੱਲ ਰਿਹਾ ਸੀਗਾ। ਤਾਂ ਉਹਦੇ ਵਿੱਚ ਕੀ ਹੋਇਆ ਕਿ ਇੱਕ ਬੰਦੇ ਤੇ 6 ਮਾਮਲੇ ਦਰਜ ਆ, ਜਿਹਦੇ ਚ 5 NDPS ਦੇ ਆ। 17 ਕਿਲੋ ਹੈਰੋਇਨ ਤੋਂ ਲੈ ਕੇ, ਯਾਨੀ ਕਮਰਸ਼ੀਅਲ ਕੁਆਂਟੀਟੀ ਤੋਂ ਲੈ ਕੇ ਨਾਨ ਕਮਰਸ਼ੀਅਲ ਕੁਆਂਟੀਟੀ ਦੇ 5 ਮਾਮਲੇ ਉਹਦੇ ਤੇ ਦਰਜ ਸੀਗੇ। ਆਪ ਉਹ ਬੰਦਾ ਬਾਹਰ ਆ, ਤੇ ਦੱਸਦੇ ਆ ਕਿ ਉਹਦੀ ਫੋਟੋ, ਉਹਦੇ ਹੋਰਡਿੰਗ ਲਾਏ ਗਏ ਸਨ, ਕਿਉਂਕਿ ਉਸਨੇ ਟੂਰਨਾਮੈਂਟ 'ਚ 2 ਲੱਖ ਦਾ ਸਹਿਯੋਗ ਦਿੱਤਾ ਸੀ। ਤਾਂ ਪੁਲਿਸ ਨੇ ਕਿਹਾ ਕਿ ਭਾਈ ਅਸੀਂ ਇਹ ਕੰਮ ਨਹੀਂ ਚੱਲਣ ਦੇਣਾ। ਤਾਂ ਉਹਦੇ ਵੈਸੇ ਤੇ ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ ਤੇ ਅਖੀਰ ਵਿੱਚ ਮੇਰੀ ਵਾਰੀ ਆ, ਉਹਦੇ ਕੇਸਾਂ ਦੀ ਲਾਈਨ ਤੇ ਬੜੀ ਲੰਮੀ ਆ। ਪਰ ਫਿਲਹਾਲ ਕੀ ਹੋਇਆ ਕਿ ਉਹਨਾਂ ਨੇ, ਪਿੰਡ ਵਾਲਿਆਂ ਨੇ ਕਿਹਾ ਕਿ ਬਈ ਠੀਕ ਹੈ, ਇਹ ਤੇ ਗਲਤੀ ਆ ਸਾਡੀ ਕਿ ਅਸੀਂ ਉਸ ਬੰਦੇ ਤੋਂ ਪੈਸੇ ਲੈ ਲਏ ਜਿਹਦੇ ਤੇ ਹੈਰੋਇਨ ਦੇ ਇੰਨੇ ਕੇਸ ਦਰਜ ਨੇ, ਤਸਕਰੀ ਦੇ ਕੇਸ ਦਰਜ ਨੇ। ਤਾਂ ਪੁਲਿਸ ਨੇ ਚੰਗਾ ਕੰਮ ਕੀਤਾ, ਮਾਫ ਕਰਨਾ, ਚੰਗੇ ਨੂੰ ਚੰਗਾ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ ਕਹਿਣਾ ਫਰਜ਼ ਆ।
ਪੁਲਿਸ ਨੇ ਕਿਹਾ ਜੀ। ਅਸੀਂ ਇਹ ਟੂਰਨਾਮੈਂਟ ਇਦਾਂ ਨਹੀਂ ਹੋਣ ਦੇਵਾਂਗੇ, ਜੇ ਤਸਕਰੀ ਦਾ ਪੈਸਾ ਲੱਗਾ ਹੈ ਤਾਂ ਖਬਰਦਾਰ। ਫਿਰ ਕਮੇਟੀ ਨੇ ਉਹਦੇ ਹੋਰਡਿੰਗ ਉਤਾਰੇ ਆ, ਹੋਰਡਿੰਗ ਉਤਾਰ ਕੇ ਮਤਲਬ ਕਿ ਜੋ ਫੋਟੋ ਵਗੈਰਾ ਸੀ ਰਿਮੂਵ ਕਰਕੇ ਜਿਹੜਾ 2 ਲੱਖ ਰੁਪਈਆ ਸੀ ਉਕਤ ਵਿਅਕਤੀ ਜਿਹੜਾ ਕਿ ਤਸਕਰੀ ਦੇ ਦੋਸ਼ਾਂ 'ਚ ਘਿਰਿਆ ਹੋਇਆ ਉਹਦੀ ਮਾਤਾ ਨੂੰ ਫੜਾ ਕੇ ਆਏ ਕਿ ਲਓ ਜੀ 2 ਲੱਖ ਜੀ। ਰੁਪਈਆ ਸਾਨੂੰ ਨਹੀਂ ਚਾਹੀਦਾ, ਅਸੀਂ ਉਦਾਂ ਹੀ ਚੰਗੇ ਆ, ਤੇਰੇ ਨਾਲੋਂ ਤਾਂ ਬੇਕਦਰੇ, ਅਸੀਂ ਐਵੇਂ ਹੀ ਚੰਗੇ ਆ। ਜਿਵੇਂ ਇੱਕ ਗੀਤ ਸੀਗਾ ਨਾ ਵੀ ਤੁਹਾਡੀ ਮਾਇਆ ਨਾਲੋਂ ਤਾਂ ਅਸੀਂ ਉਦਾਂ ਹੀ ਚੰਗੇ ਆ। ਤਾਂ ਇਹ ਦੇਖ ਲਓ ਤੁਸੀਂ ਕੀਤੀਆਂ ਦੇ ਫਲ ਹੁੰਦੇ ਨੇ ਕਿ ਤੁਹਾਡਾ ਜੋ ਮਰਜ਼ੀ ਹੈ, ਜਿੰਨਾ ਮਰਜ਼ੀ ਤੁਸੀਂ ਦੌਲਤ ਦਾ ਵਾਰ ਇਕੱਠਾ ਕਰ ਲਓ, ਕਿ ਤੁਹਾਡਾ ਪੈਸਾ ਕਿਤੇ ਸਾਂਝੇ ਕੰਮ 'ਚ ਵੀ ਨਾ ਲੱਗੇ ਤੇ ਫਿਰ ਸੋਚਣਾ ਪਊਗਾ ਸੁੱਤੇ ਪਿਆ ਕਿ ਭਾਈ ਕੀ ਅਸੀਂ ਉਹ ਨਾ ਸਾਰੀ ਉਮਰ ਗਵਾ ਲਈ ਤੂੰ ਜ਼ਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖਟਿਆ, ਫਿਰ ਖਟਿਆ ਕੀ ਆ ਜਾਨ ਵਿੱਚੋਂ। ਜੀ, ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਤੁਸੀਂ ਸੁਣਿਆ ਹੈ, ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਇਸੇ ਤਰ੍ਹਾਂ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।